ਪਿੰਡ ਚੇਤੇ ਆਂਦਾ ਤੁਹਾਨੂੰ? ਪਿੰਡ ਤਾਂ ਬਹੁਤ ਆਉਂਦਾ, ਜਨਮ ਭੋਗ ਤਾਂ ਆਉਂਦਾ ਹੀ ਆ, ਇਹ ਕੋਈ ਗੱਲ ਆ। ਉਹ ਜਿਸ ਵੇਲੇ ਤੁਸੀਂ ਵਿਆਹ ਸ਼ਾਦੀਆਂ ਦੇ ਇਕੱਠੇ ਹੁੰਦੇ ਆ ਤਾਂ ਕੋਈ ਪੁਰਾਣਾ ਸਾਡੀ ਉਮਰ ਦਾ ਮਿਲ ਜਵੇ ਤਾਂ ਪੁਰਾਣੀਆਂ ਗੱਲਾਂ ਕਰਦੇ ਆ। ਅੱਛਾ, ਉੱਥੇ ਇੱਦਾਂ ਸੀ, ਇੱਥੇ ਇੱਦਾਂ ਸੀ, ਉੱਥੇ ਇੱਦਾਂ ਸੀ। ਐ ਅੱਖਾਂ ਮੂਹਰੇ ਸਾਰਾ ਆ ਜਾਂਦਾ ਸੀ। ਬਲਕਿ ਅਸੀਂ ਹੁਣ ਵੀ ਰਿਸ਼ਤਾ ਕਰਨ ਲੱਗੀਏ ਨਾ ਤਾਂ ਪੁੱਛਦੇ ਨੇ ਕਿਹੜੇ ਪਿੰਡ ਦੇ ਆ ਪਿੱਛੋਂ ਤੂੰ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਹਾਂ, ਉਦੋਪੁਰ, ਬਰਸਾਰ, ਫੂਲਪੁਰ, ਦਨਾਲ ਦੋ ਸੀ। ਦਨਾਲ ਕਲਾਂ ਤੇ ਦਨਾਲ ਖੁਰਦ। ਅੱਛਾ, ਨੰਗਲਪੁਰ ਦਾ शाहपुर, हमीरी खेड़ा, बादशाहपुर, अलीपुर, मुंडपुर, बुल्लापुर, सैदपुर, खानपुर, फोलीवाला, फोलीवाले यानी नाल रेलवे लाइन जाती सी। अगले पासे सिखा का पिंड सी जमशेर। हाँ, वो थे ना सरदार जैमल सिंह ते महंत बड़े जिमीदार थे। अच्छा, ਤੇ ਉਹ ਅਮਨ ਦੀ ਖਾਤਰ ਨਾ ਸਾਡੇ ਫੋੜੀਵਾਲਾ ਜਿਹੜਾ ਸੀ ਨਾ ਉੱਥੇ ਸਾਡੇ ਸਫੈਦਪੁਰ ਸੀਗਾ ਬਰਕਤ ਅਲੀ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ? ਤੇ ਬਾਜੀ ਸਾਡੇ ਨਾ ਇੱਕ ਬਜ਼ੁਰਗ ਜਿਹੜੇ ਸੀ ਉਹ ਇਰਾਕ ਦੇ ਵਿੱਚ ਸੀਗੇ। ਅੱਛਾ, ਤੇ ਮੁਸਲਿਮ ਜਿਹੜੀ ਸੀ ਅਸੀਂ ਪਾਕਿस्तान ਦੇ ਖਾਸ ਸੀਗੇ। बन के रहेगा पाकिस्तान, लेके रहेंगे पाकिस्तान, पाकिस्तान का मतलब क्या, ਇਹ ਨਾਰੇ ਸਾਡੇ ਸੀਗੇ। ਅੱਛਾ, ਤੇ ਉਹ ਜਿਹੜੇ ਸਾਡੇ ਜਿਹੜੇ ਬਜ਼ੁਰਗ ਸੀ ਨਾ ਜਿਸ ਦਿਨ ਪਾਕਿਸਤਾਨ ਬਣ ਗਿਆ तो ਬਜ਼ੁਰਗ ਜਿਹੜੇ ਸੀ ਉਹ ਸਾਨੂੰ ਗਾਲਾਂ ਕੱਢਦੇ, ਉਹ ਭੈਣ ਚੋਦੋ ਉਹ ਬੱਚੀਆਂ ਕਹਿੰਦੇ ਇਹਨਾਂ ਨੂੰ ਕਿੱਥੇ ਲੈ ਕੇ ਚਲੀਏ, ਉਹ ਲੀਕਾਂ ਲਾਤੀਆਂ ਤੁਹਾਡੇ ਪੇਦਾਦੇ ਦੀਆਂ, ਸਾਡੀਆਂ ਕਬਰਾਂ ਛੁਡਾਤੀਆਂ, ਸਾਨੂੰ ਜੇ ਸਾਡੀ ਬਾਗ ਜੁੱਤੀਆਂ ਲੈ ਲੈ ਨਸਤੇ ਸੀ ਬੁੜੇ। ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ? ਹੁਣ ਮੈਂ ਤਾਂ ਉਦੋਂ ਟੀਚਰ ਸੀਗਾ। ਉਦੋਂ ਟੀਚਰ ਸੀ 47 ਤੋਂ ਪਹਿਲੇ ਜੀ। ਮੈਂ ਕਿਹਾ ਮੇਰੀ ਚੌਥੀ ਜਮਾਤ ਨੂੰ ਇਹ ਜ਼ੁਬਾਨੀ ਸਵਾਲ ਸੀ ਕਿ ਇੱਕ ਅੰਗੂਠੀ ਦਾ ਵਜ਼ਨ ਹੈ 7.5 ਮਾਸੇ ਤੇ 110 ਰੁਪਏ ਤੋਲੇ ਦਾ ਰੇਟ, 2 ਰੁਪਏ ਫੀਸ ਦੀ ਲਾਗਤ। ਮੈਂ ਕਿਹਾ ਉਦੋਂ 20 400 ਪਹਾੜਾ ਹੁੰਦਾ ਸੀ। ਚੌਥੇ ਸੇ ਨੂੰ ਪੱਵਾ ਕਹਿੰਦੇ ਸੀ, ਅੱਧੇ ਨੂੰ ਅੱਧਾ ਕਹਿੰਦੇ ਸੀ, ਪੌਣੇ ਨੂੰ ਪੌਣਾ ਕਹਿੰਦੇ ਸੀ, ਸਵਾਇਆ 1.5 2.5 ਦੇ ਹੁੰਦੇ ਸੀ ਪਹਾੜੇ। ਉਹ ਕੁਝ ਸੁਣਦੇ ਸੀ ਵੀ ਫਲਾਣਾ ਇੰਨੇ ਕਤਲ ਕਰਦੇ, ਫਲਾਣਾ ਕਰਦੇ। ਉਹ ਕਹਿੰਦੇ ਅੱਜ ਜਦ ਜੈਮਲ ਸਿੰਘ ਨੂੰ ਉਹ ਸਾਡੇ ਝੋੜੀ ਬਰਤਰੀ ਸੀ। ਉਹਨੂੰ ਕਿਤੇ ਜਾ ਕੇ ਉਹਨੇ ਹਮਸਰ ਨੇ ਜਾ ਕੇ ਸ਼ਾਮ ਨੇ ਦੱਸਿਆ ਕਿ ਦੂਸਰਾ ਨਾ ਮੰਡੀਰ ਇੱਦਾਂ ਦੇ, ਉਹ ਤਾਂ ਭਵਕ ਕੇ ਨਾ ਨਿਕਲਿਆ ਬਾਹਰ। ਉਹ ਕਿਹੜਾ ਕੁੜੀਆ ਵਾ ਕਹਿੰਦਾ ਹੈਗਾ ਕਿ ਜੈਮਲ ਸਿੰਘ ਨੂੰ ਫੜਨਾ ਹੈ, ਆਓ ਤਾਂ ਇੱਥੇ। ਹਾਂਜੀ, ਜੈਮਲ ਸਿੰਘ ਨਾਲ ਲੜਨਾ ਹੋ ਤਾਂ ਜਮਸ਼ੇਰ ਜਾ ਕੇ ਲੜਾਂਗੇ, ਇੱਥੇ ਫੋੜੀ ਵਾਲੇ ਜਾ ਕੇ ਲੜਾਂਗੇ। अस्सलाम वालेकुम, सत श्री अकाल जी। मैं तुहाडा वीर भूपिंदर सिंह लवली और तुसीं जुड़े होए हो पंजाबी लहर दे नाल। वंड उजाड़ा पार्टीशन ने सिर्फ लखां घर ही नहीं उजाड़े बल्कि लखां लोकां दी मौत भी हुई है। इसे ही चीज़ नूं लै करके आपां अज पहुंचे हाँ टोबा टेक सिंह दे पिंड दे विच और मेरे नाल उस दौर दे चश्मदीद गवाह जिहड़े ने इस वेले बैठे हुए ने। आपां गलबात तुहाडे तक पहुँचाई दी है बजुर्गों राही, क्योंकि साड़ियाँ जड़ियाँ सांझां ने उन्होंने बहुत ही तरीके दे नाल जिहड़ा है वो वंडिया गया है। यह वो लोग ने जिन्हां ने सांझां वेखियां, फिर किस तरह 2-3 कौमां नूं जिहड़ा है आपस च लड़ाया गया, फिर वंड पई। हालांकि यह भी तो हो सकता सी कि पंजाब किसी एक मुल्क का हिस्सा बन जाता, लेकिन पंजाब नूं वंडिया गया। सो साडे नाल मौजूद ने बजुर्ग। पंजाब आखिर क्यों वंडिया गया, यह सारा कुछ पुछांगे इन्हां कोल ही। बजुर्गो की हाल चाल है? ठीक हो? तबीयत से ठीक जी? बिल्कुल ठीक है। नाम की तुहाडा? मेरा नाम अब्दुल गनी। अब्दुल गनी। तुहाडे वालिद साहब दा नाम? शाह मोहम्मद। शाह मोहम्मद। दादा जी दा नाम याद है तुहानू? जी हाँ, मीरा बख्श। मीरा बख्श। मैं देखे है जी दादे जी अपने चंगी तरह। अच्छा, बजुर्गो हुण उम्र कितनी हो गई है तुहाडी? मेरी 94 साल है। मेरा शनाख्ती कार्ड देख लो। ठीक है, नहीं ठीक है। 94 साल तुहाडी उम्र। 27 ਦੀ ਪੈਦਾਇਸ਼ ਹੈ ਮੇਰੀ। 1927 ਦੀ ਤੁਹਾਡੀ ਪੈਦਾਇਸ਼। ਪੈਦਾਇਸ਼ ਕਿੱਥੇ ਦੀ ਹੈ ਤੁਹਾਡੀ? ਹਾਂਜੀ, ਪੈਦਾਇਸ਼ ਜਲੰਧਰ। ਜਲੰਧਰ ਦੀ? ਜਲੰਧਰ ਸ਼ਹਿਰ। ਇਹ ਰਕਬਾ ਜਿਹੜਾ ਸਾਡਾ ਨਾ ਸਨ 1898 ਦਾ ਸਾਡੇ ਬਜ਼ੁਰਗਾਂ ਨੂੰ ਮਿਲਿਆ ਹੈ। ਅੱਛਾ, ਲੇਕਿਨ ਅਸੀਂ ਸਾਰੇ ਨਾ ਅਵਾਨ ਬਰਾਦਰੀ ਸਿਰਫ ਜਿਸ ਘਰ ਦੇ ਤੁਸੀਂ ਮਹਿਮਾਨ ਹੋ ਨਾ, ਇਹਨਾਂ ਦੇ ਬਜ਼ੁਰਗ ਇੱਕ ਇੱਥੇ ਰਹਿੰਦੇ ਸੀ, ਉਹਨਾਂ ਕੋਲ ਨੰਬਰਦਾਰੀ ਸੀ, ਉਹਨਾਂ ਕੋਲ ਜ਼ੈਲਦਾਰੀ ਸੀ। ਅੱਛਾ, ਬਾਕੀ ਅਸੀਂ 12-13 ਮੁਰਬੇ ਵਾਲਾਂ ਦੇ ਸੀ, ਅਸੀਂ ਸਾਰੇ ਜਲੰਧਰ ਹੀ ਰਹਿੰਦੇ ਸੀ। ਅੱਛਾ, ਪਾਰਟੀਸ਼ਨ 'ਚ ਅਸੀਂ ਇੱਥੇ ਆਏ। ਉੱਥੇ ਜਲੰਧਰ ਸ਼ਹਿਰ 'ਚ ਜਾਂ ਲਾਗੇ ਕੋਈ? ਨਹੀਂ, ਜਲੰਧਰ ਦੇ ਨਾਲ ਸਾਡੇ 22 ਪਿੰਡ ਸੀਗੇ ਅਵਾਨਾਂ ਦੇ। ਅੱਛਾ, ਜਿਨ੍ਹਾਂ ਨੂੰ ਬਾਈਆ ਕਹਿੰਦੇ ਸੀ। ਅੱਛਾ, ਇਹ ਉਹ ਸਾਡੇ ਪਿੰਡ ਹੈ। ਇਹਨਾਂ ਸਾਡੇ ਵਿੱਚ ਨਾ ਹੋਰ ਕੋਈ ਨਾ ਹਿੰਦੂ ਕੌਮ, ਨਾ ਕੋਈ ਮੁਸਲਮਾਨ ਕੌਮ, ਨਾ ਕੋਈ ਰਾਈ,
ਨਾ ਕੋਈ ਜੱਟ ਨਾ ਕੋਈ ਰਾਜਪੂਤ, ਅੱਛਾ। ਬਲਕਿ ਸਾਡੀਆਂ ਬੁੜੀਆਂ ਨੂੰ ਜਿਸ ਤਰ੍ਹਾਂ ਮੇਂਢਕ ਇੱਕ ਨਾ ਖੂਹ ਪਿਆ ਹੋਵੇ ਤਾਂ ਕਹਿੰਦਾ ਮੈਂ ਬਹੁਤ ਬੜੇ ਪਾਣੀ 'ਚ, ਆਹੋ ਸਾਡੀਆਂ ਬੁੜੀਆਂ ਨੂੰ ਪਤਾ ਸੀ ਵੀ ਸਵਾਏ ਉਹਨਾਂ ਦੀ ਜ਼ਿਮੀਂਦਾਰੀ ਕੋਈ ਨਹੀਂ, ਅੱਛਾ ਕਿਉਂਕਿ ਵਾਹਨਾਂ ਦੇ ਜੋ ਸਾਰਾ ਮਾਹੌਲ ਹੀ ਬਣਾ ਸੀ ਅੱਛਾ ਉੱਥੇ ਵਿੱਚ ਹੀ ਸ਼ਾਦੀ ਸਾਡੀ ਉੱਥੇ ਕਿਸੇ ਨੇ ਕੁੜੀ ਨੇ ਗੱਡੀ ਚੜ੍ਹ ਕੇ ਵੀ ਨਹੀਂ ਸੀ ਦੇਖਿਆ ਹੋਇਆ, ਅੱਛਾ ਕਿਉਂਕਿ ਉੱਥੇ ਹੀ ਸ਼ਾਦੀਆਂ ਹੋਣੀਆਂ, ਉੱਥੇ ਵਿੱਚ ਹੀ ਸੀ ਸਭ ਕੁਝ, ਤੁਹਾਡੀ ਦੁਨੀਆ ਉਹੀ ਸੀਗੀ ਸਾਰੀ ਸਾਰੀ ਦੁਨੀਆ ਉੱਥੇ। ਹਾਂ ਸਾਤੋਂ ਨਾ ਮੁਲਕਾ ਅੱਗੇ ਜਿਹੜੀ ਸੀ ਨਾ ਫਿਰ ਸਿੱਖ ਆਬਾਦੀ ਸੀ, ਅੱਛਾ ਸਾਡੇ ਲਾਗੇ ਦੇ ਨਾਲ ਹੀ ਇੱਕ ਜਮਸ਼ੇਰ ਪਿੰਡ ਸੀ, ਸਰਦਾਰ ਜੈਮਲ ਸਿੰਘ ਅੱਛਾ ਉੱਥੇ ਦੇ ਜ਼ੈਲਦਾਰ ਸੀ, ਅੱਛਾ ਹਾਂਜੀ। ਤੇ ਉਧਰ ਜ਼ਰਾ ਫਰਕ ਤੇ ਸੀ, ਬਲਕਿ ਉਹ ਸਾਡੇ ਨਾਲ ਅਮਨ ਦੀਆਂ ਕਮੇਟੀਆਂ ਬਣਾਉਣ ਲਈ, ਕਿਉਂਕਿ ਸਾਡਾ ਜਲੰਧਰ ਤੇ ਬਿਲਕੁਲ ਮੁਲਕਾ ਸੀਗਾ ਆਬਾਦੀ, ਹਾਂ ਹਾਂ 22 ਪਿੰਡ ਹਾਂ। ਬਿਲਕੁਲ ਮੁਲਕਾ ਸੀਗੇ। ਹਾਂ ਹਾਂ ਤੇ ਉਹ ਫਿਰ ਨਾ ਉੱਪਰਲੇ ਮੰਜਕੀ ਜਿਹੜੇ ਸਿੱਖ ਬਰਾਦਰੀ ਸੀ, ਤਾਂ ਉਹ ਅਮਨ ਦੇ ਖਾਤਰ ਨਾ ਆ ਕੇ ਸਾਡੇ ਬਜ਼ੁਰਗਾਂ ਨਾਲ ਅਮਨ ਦੀਆਂ ਕਮੇਟੀਆਂ ਬਣਾਉਂਦੇ ਸੀ ਕਿ ਸਾਡਾ ਕੋਈ ਬੰਦਾ ਇੱਧਰ ਨੂੰ ਜਲੰਧਰ ਨੂੰ ਆਵੇ ਤੁਸੀਂ ਨਹੀਂ ਛੇੜਨਾ, ਅੱਛਾ। ਇੱਧਰੋਂ ਅਸੀਂ ਨਹੀਂ ਕੋਈ ਹਮਲਾ ਹੋਣ ਦਿੰਦੇ। ਅੱਛਾ ਸਾਡੇ ਤੇ ਕਿਸੇ ਨੇ ਹਮਲਾ ਨਹੀਂ ਕੀਤਾ, ਹਾਂ ਲੇਕਿਨ ਜਿਸ ਨਾਲ ਫਿਰ ਕੈਂਪ 'ਚ ਆ ਗਿਆ ਨਾ ਹਾਂ ਹਾਂ ਤੇ ਉਹ ਮਾਲ ਡੰਗ ਵੀ ਲੈ ਕੇ ਆ ਗਿਆ ਉੱਥੇ, ਉਦੋਂ ਨਾ 2-4 ਮੁੰਡੇ ਨਾ ਪੱਠੇ ਪੁੱਠੇ ਲੈਣ ਗਏ ਹੋਏ, ਅੱਛਾ ਉਹ ਕਤਲ ਹੋਏ ਆ। ਅੱਛਾ ਨਹੀਂ ਜੇ ਆਪਾਂ ਵੰਡ ਤੋਂ ਪਹਿਲੇ ਦੀ ਗੱਲ ਕਰੀਏ, ਤੁਹਾਡਾ ਪਿੰਡ ਕਿਹੜਾ ਸੀਗਾ? ਦਨਾਲ ਦਨਾਰ ਦਨਾਲ ਅੱਛਾ ਦਨਾਰਾ ਹਾਂ, ਉਦੋਪੁਰ ਬਰਸਾਰ ਫੂਲਪੁਰ ਦਨਾਲ ਦੋ ਸੀ, ਅੱਛਾ ਦਨਾਲ ਕਲਾਂ ਤੇ ਦਨਾਲ ਖੁਰਦ, ਅੱਛਾ ਨੰਗਲਪੁਰ ਦਰ ਸ਼ਾਹਪੁਰ ਹਮੀਰੀ ਖੇੜਾ ਹਾਂ ਹਾਂ ਬਾਦਸ਼ਾਹਪੁਰ, ਅੱਛਾ ਅੱਛਾ ਬਾਕੀ ਫਿਰ ਨਹੀਂ ਅਲੀਪੁਰ ਮੁੰਡਪੁਰ ਬੁੱਲਾਪੁਰ ਸੈਦਪੁਰ ਹੂੰ। ਖਾਨਪੁਰ ਹੂੰ। ਫੋਲੀਵਾਲਾ ਫੋਲੀਵਾਲੇ ਯਾਨੀ ਨਾਲ ਰੇਲਵੇ ਲੈਣ ਜਾਂਦੀ ਸੀ, ਹੂੰ ਹੂੰ ਅਗਲੇ ਪਾਸੇ ਸਿੱਖਾਂ ਦਾ ਪਿੰਡ ਸੀ ਜਮਸ਼ੇਰ, ਜਮਸ਼ੇਦ ਉਹ ਤੇ ਨਾ ਸਰਦਾਰ ਜੈਮਲ ਸਿੰਘ ਤੇ ਮਹੰਤ ਬੜੇ ਜ਼ਿਮੀਂਦਾਰ ਸੀਗੇ। ਅੱਛਾ ਤੇ ਉਹ ਅਮਨ ਦੀ ਖਾਤਰ ਨਾ ਸਾਡੇ ਫੋਲੀਵਾਲਾ ਜਿਹੜਾ ਸੀ ਨਾ ਹੂੰ। ਉੱਥੇ ਸਾਡੇ ਸਫੈਦਪੁਰ ਸੀਗਾ ਬਰਕਤ ਅਲੀ, ਅੱਛਾ ਉਹ ਨਾ ਅਮਨ ਦੀ ਖਾਤਰ ਉਹਦੇ ਡੇਰੇ ਆਏ ਹੋਏ ਸੀਗੇ। ਅੱਛਾ ਇਹ ਸੁਣੀਆਂ ਨਹੀਂ ਗੱਲਾਂ, ਯਾਨੀ ਹਕੀਕਤ। ਹਾਂ ਹਾਂ ਉੱਥੇ ਮੰਡੀਰ ਜਿਹੜੀ ਸੀ ਨਾ ਉਦੋਂ ਨਫ਼ਰਤ ਫੜੀ ਹੋਈ ਸੀ, ਹੂੰ ਹੂੰ ਲੇਕਿਨ ਪਹਿਲਾਂ ਜਿਹੜਾ ਸੀ ਉਹ ਤਾਂ ਇੱਕ ਦੂਸਰੇ ਦਾ ਸ਼ੀਰ ਸ਼ਕਰ ਸੀ। ਆਪਾਂ ਪਹਿਲੇ ਦੀਆਂ ਗੱਲਾਂ ਕੁਛ ਹਾਂ ਕਰਾਂਗੇ। ਪਹਿਲੇ ਦੀਆਂ ਹਾਂ ਹਾਂ ਮੇਰਾ ਪਤਾ ਉਦੋਂ ਤੇ ਇਹ ਸੀ ਕਿ ਉਹਨਾਂ ਦਾ ਤਿਉਹਾਰ ਹੋਵੇ ਤਾਂ ਅਸੀਂ ਮੁਬਾਰਕਬਾਦ ਦਿੰਦੇ ਸੀ, ਅੱਛਾ ਹਾਂਜੀ। ਸਾਡੇ ਈਦ ਬਕਰੀਦ ਹੋਵੇ ਤਾਂ ਉਹ ਦਿੰਦੇ ਸੀ। ਅੱਛਾ ਲਿਖੇ ਕਿਉਂ ਆਪਣੀ ਡਾਇਰੀ ਦੇ ਵਿੱਚ ਲਿਖੇ ਕਿਉਂ ਨਾਂ ਸਾਰੇ ਤੁਸੀਂ? ਸਾਡੇ ਤੇ ਜੀ ਹੁਣ ਜੇ ਆਖਰ ਜਿਹੜੀ ਨਵੀਂ ਔਲਾਦ ਆ ਉਹਨੂੰ ਪੁੱਛਣਾ ਸੀ, ਸਾਡੇ ਬਾਈਆ ਵਾਣਾ ਦਾ ਮਸ਼ਹੂਰ ਸੀਗਾ। ਅੱਛਾ ਹੁਣ ਅਕਸਰ ਜਿਹੜੀ ਬਰਾਦਰੀ ਦੇ ਬੰਦੇ ਬਾਹਰ ਆਉਂਦੇ ਆ ਉਹ ਮੈਨੂੰ ਪੁੱਛਦੇ ਆ ਵੀ ਕਿਹੜੇ ਕਿਹੜੇ ਪਿੰਡ ਸੀ, ਅੱਛਾ ਹਾਂਜੀ। ਤਾਂ ਮੈਂ ਲਿਖ ਕੇ ਰੱਖੇ ਹੋਏ ਆ, ਅੱਛਾ। ਬੱਚਿਆਂ ਆਪਣਿਆਂ ਨੂੰ ਵੀ ਦੱਸੀਦਾ ਅੱਛਾ। ਕਿ ਇਹ ਪਿੰਡ ਸੀ। ਹੁਣ ਇਹਨਾਂ ਦਾ ਪਿੰਡ ਜਿਹੜਾ ਹੈਗਾ ਨਾ ਹਾਂ ਇਹ ਮਦਾਰ ਸੀਗੇ, ਇਹ ਅੱਛਾ। ਜਲੰਧਰ ਛਾਉਣੀਓ ਦੂਸਰੇ ਜਲੰਧਰੋਂ ਦੂਈ ਪਾਸੇ ਸੀਗੇ, ਅੱਛਾ ਮਦਾਰ ਚੂੜਾਲਾ ਪੰਸਾ ਪਿੰਡ। ਇਹ ਜਿਹੜੇ ਸਾਡੇ ਬਾਈਆ ਸੀ ਨਾ ਇਹ ਪਿਓਰ ਸੀ, ਇਹਨਾਂ ਵਿੱਚ ਹੋਰ ਕੋਈ ਕੌਮ ਨਹੀਂ ਸੀ। ਅੱਛਾ ਤਾਂ ਉਧਰ ਜਿਹੜੇ ਇਹਨਾਂ ਦੇ ਵੀ ਸੀਗੇ ਨਾ ਮਦਾਰਾਂ ਹੂੰ। ਚੂੜਾਲੀ ਹੋਰ 2-4 ਪਿੰਡ, ਹੂੰ। ਉਹਨਾਂ ਵਿੱਚ ਵੀ ਹੋਰ ਕੋਈ ਕੌਮ ਨਹੀਂ ਸੀਗੀ। ਕਿੱਦਾਂ ਦਾ ਮਾਹੌਲ ਸੀ 47 ਤੋਂ ਪਹਿਲੇ ਦਾ? 47 ਦਾ ਮਾਹੌਲ ਤਾਂ ਪਹਿਲਾਂ ਤਾਂ ਪੂਰਾ ਅਮਨ ਸੀਗਾ, ਲੇਕਿਨ ਜਿਸ ਵੇਲੇ ਆ ਫਿਰ ਗੜਬੜ ਮਚੀ ਆ ਹਾਂ ਹਾਂ ਉਦੋਂ ਫਿਰ ਹੋ ਗਈ ਆ। ਕਦੀ 47 ਤੋਂ ਪਹਿਲੇ ਹਾਂ ਕੋਈ ਜ਼ੇਨ 'ਚ ਹੈ ਸੀ ਕਿ ਆਪਣੇ ਘਰ ਮਕਾਨ ਛੱਡਨੇ ਪੈਣੇ? ਤੋਂ ਬਾਜੀ ਸਾਡੇ ਨਾ ਇੱਕ ਬਜ਼ੁਰਗ ਜਿਹੜੇ ਸੀ ਉਹ ਇਰਾਕ ਦੇ ਵਿੱਚ ਸੀਗੇ, ਅੱਛਾ ਤੇ ਮੁਸਲਿਮ ਜਿਹੜੀ ਸੀ ਅਸੀਂ ਪਾਕਿਸਤਾਨ ਦੇ ਖਾਸ ਸੀਗੇ, ਅੱਛਾ। ਬਣ ਕੇ ਰਹੇਗਾ ਪਾਕਿस्तान, लेके रहेंगे पाकिस्तान, अच्छा। पाकिस्तान का मतलब क्या, ਇਹ ਨਾਰੇ ਸਾਡੇ ਸੀਗੇ। ਅੱਛਾ ਅੱਛਾ ਤੇ ਉਹ ਜਿਹੜੇ ਸਾਡੇ ਜਿਹੜੇ ਬਜ਼ੁਰਗ ਸੀ ਨਾ, ਹੂੰ ਜਿਸ ਦਿਨ ਪਾਕਿਸਤਾਨ ਬਣ ਗਿਆ ਹੂੰ ਹੂੰ ਤੇ ਉਹ ਬਜ਼ੁਰਗ ਜਿਹੜੇ ਸੀ ਉਹ ਸਾਨੂੰ ਗਾਲਾਂ ਕੱਢਦੇ, ਉਹ ਭੈਣ ਚੋਦੋ ਉਹ ਬੱਚੀਆਂ ਨੂੰ ਜੋ ਕਹਿੰਦੇ ਇਹਨਾਂ ਨੂੰ ਕਿੱਥੇ ਲੈ ਕੇ ਚੱਲੀਏ, ਉਹ ਲੀਕਾਂ ਲਾਤੀਆਂ ਤੁਹਾਡੇ ਪੇਦਾਦੇ ਦੀਆਂ, ਸਾਡੀਆਂ ਕਬਰਾਂ ਛੁਡਾਤੀਆਂ, ਸਾਨੂੰ ਜੇ ਸਾਡੀ ਬਾਗ ਜੁੱਤੀਆਂ ਲੈ ਲੈ ਨੱਸਦੇ ਸੀ ਬੁੜੇ। ਫਿਰ ਤਾਂ ਸਰਦਾਰ ਸਾਹਿਬ ਨਾ ਜਦੋਂ ਇੰਨੀ ਗੜਬੜ ਹੋ ਗਈ ਨਾ, ਫਿਰ ਤਾਂ ਸਾਡੇ ਜਿਹੜੇ ਕਾਫਲੇ ਆਉਂਦੇ ਸੀ ਨਾ ਹੂੰ ਹੂੰ ਉਹਨਾਂ ਵਿੱਚ ਮੈਨੂੰ ਅੰਮ੍ਰਿਤਸਰ ਰਸਤੇ ਆਉਂਦਾ ਸੀਗਾ, ਹੂੰ ਜਲੰਧਰੋਂ ਪਹਿਲਾਂ ਹੀ ਅੰਮ੍ਰਿਤਸਰ ਆਉਂਦਾ ਸੀ। ਅੱਛਾ ਤੇ ਜਦੋਂ ਸਾਡਾ ਕਾਫਲਾ ਉੱਥੇ ਆਇਆ ਤਾਂ ਅਸੀਂ ਦੇਖਿਆ ਕਿ ਬੇਪਨਾਹ ਕਤਲੋਗਾਰਤ ਹੋਈ ਹੋਈ ਸੀ, ਅੱਛਾ ਤੇ ਉਹਨਾਂ ਉੱਤੇ ਕਿਸੇ ਤੇ ਮਿੱਟੀ ਪਈ ਹੋਈ ਸੀ, ਕਿਸੇ ਦੀ ਲੱਤ ਵਿੱਚੋਂ ਦੀ ਬਾਹਰ ਸੀ, ਕਿਸੇ ਦੀ ਬਾਂਹ ਬਾਹਰ ਸੀ। ਦੇਖ ਕੇ ਨਾ ਇਸ ਤਰ੍ਹਾਂ ਅਸੀਂ ਨਾ ਕਰਦੇ ਸੀ ਤਾਂ ਕਿ ਉਹ ਦੇਖ ਹੀ ਨਹੀਂ ਸੀ ਹੁੰਦਾ। ਦੇਖ ਨਹੀਂ ਸੀ। ਹਾਂ ਉਦੋਂ ਫਿਰ ਇੰਨੀ ਨਫ਼ਰਤ ਹੋ ਗਈ ਸੀ ਨਾ। ਹੂੰ ਹੂੰ ਇੱਧਰ ਵੀ ਇਦਾਂ ਹੀ ਸੀਗਾ, ਇੱਧਰ ਜਿਹੜੇ ਸਿਰ ਜਲਦਾ ਸੀਗਾ, ਇੱਧਰ ਵੀ ਇਦਾਂ ਜਿਹੜੇ ਕਰਦੇ ਸਿੱਖ ਕਿੱਧਰੋਂ ਗਏ ਆ? ਹਾਂ ਹੂੰ। ਇਹਨਾਂ ਨੂੰ ਵੀ ਅੱਛਾ ਏਦਾਂ- ਕਰਦੇ ਕੀ ਸੀ ਤੁਸੀਂ? ਸਾਡਾ ਤਾਂ ਜ਼ਿਮੀਂਦਾਰ ਦਾ ਕੰਮ ਸੀਗਾ। ਜ਼ਿਮੀਂਦਾਰ ਦਾ ਜ਼ਿਮੀਂਦਾਰ। ਤੁਸੀਂ ਕਹਿ ਰਹੇ ਸੀ ਤੁਸੀਂ ਉਸਤਾਦ ਹੁਣ ਮੈਂ ਤਾਂ ਉਦੋਂ ਟੀਚਰ ਸੀਗਾ। ਤੁਸੀਂ ਮੈਂ- ਉਦੋਂ ਟੀਚਰ ਸੀ ਹਾਂ। 47 ਤੋਂ ਪਹਿਲੇ? ਜੀ ਅੱਛਾ 47 ਚ ਨਾ ਬਈ 5 ਮਈ ਸੰਨ 47 ਨੂੰ ਮੇਰੀ ਅਪਾਇੰਟਮੈਂਟ ਹੋਈ ਸੀ। ਅੱਛਾ ਉਹ ਸਾਡਾ ਵਾਣਾ ਦਾ ਹੀ ਪਿੰਡ ਸੀਗਾ ਸੰਮੀਪੁਰ, ਸੰਮੀਪੁਰ। ਹਾਂ। ਉੱਥੇ ਤੁਸੀਂ ਪੜ੍ਹਾਉਂਦੇ ਸੀ? ਉੱਥੇ ਮੈਂ ਪੜਾਉਂਦਾ ਸੀ। ਉੱਥੇ ਤੁਹਾਡੇ ਸਕੂਲ 'ਚ ਰਲਵੇਂ ਮਲਵੇਂ ਬੱਚੇ ਸੀ ਜਾਂ ਸਿਰਫ ਮੁਸਲਮਾਨ? ਜਦੋਂ ਅਸੀਂ ਨਾ ਨਹੀਂ
ਸਕੂਲਾਂ ਵਿੱਚ ਜਿਹੜੇ ਸੀ ਨਾ ਹੂੰ ਹੂੰ ਮਜ਼ਹਬੀ ਤਾਲੀਮ ਨਹੀਂ ਦੇ ਸਕਦੇ, ਨਾ ਤੁਸੀਂ ਸਰਦਾਰ ਸਾਹਿਬ ਹੀ ਦੇ ਸਕਦੇ ਆ, ਨਾ ਕੋਈ ਹਿੰਦੂ ਦੇ ਸਕਦਾ ਹੈਗਾ, ਨਾ ਅਸੀਂ ਮੁਸਲਮਾਨ ਹੀ ਦੇ ਸਕਦੇ ਸੀ। ਅੱਛਾ ਮਜ਼ਹਬੀ ਤਾਲੀਮ ਅਸੀਂ ਦੇ ਸਕਦੇ, ਅੱਛਾ ਬਾਕੀ ਤਾਲੀਮ ਜਿਹੜੀ ਰਲ ਮਿਲ ਕੇ ਅਸੀਂ ਪੜ੍ਹੀ ਦਾ ਸੀ। ਮਤਲਬ ਕਿੱਦਾਂ ਸਿਲੇਬਸ ਸੀਗਾ 47 ਤੋਂ ਪਹਿਲੇ? ਮਤਲਬ ਮੇਰੇ ਕੋਲ ਪਹਿਲੇ ਉਸਤਾਦ ਮੁਹਤਰਮ ਨੇ ਜਿਹੜਾ 47 ਤੋਂ ਪਹਿਲੇ ਟੀਚਰ ਹਾਂ, ਹਾਂ। ਸੀ, ਸਿਲੇਬਸ ਕੀ ਹੁੰਦਾ ਸੀ, ਕੀ ਪੜਾਇਆ ਜਾਂਦਾ ਸੀ? ਉਦੋਂ ਨਾ ਅਸਲ ਹਰ ਦਾ ਮਕਸਦ ਇਹ ਸੀ ਕਿ ਕਿਸ ਤਰੀਕੇ ਨਾਲ ਮੁੰਡਾ ਮੈਟ੍ਰਿਕ ਕਰ ਜਾਵੇ ਤੇ ਕਲਰਕ ਬਣ ਜਾਵੇ। ਅੱਛਾ ਹਾਂਜੀ, ਉਦੋਂ ਇਹ ਹੀ ਸੀ। ਹੁਣ ਮੰਗਲ ਨਹੀਂ ਸੀਗਾ ਕੋਈ, ਉਦੋਂ ਤਾਂ ਬਸ ਨਹੀਂ, ਹੁਣ ਇਹ ਜਿੱਦਾਂ ਅੰਗਰੇਜ਼ੀ ਦਾ ਇੱਕ ਅਲੱਗਾ ਸਬਜੈਕਟ ਹੈ, ਉਰਦੂ ਦਾ ਉਦੋਂ ਅਲੱਗ ਇਹ ਹੈ, ਸੀ ਕਿ ਪੰਜਾਬੀ ਦਾ ਅਲੱਗ ਉਦੋਂ ਹੈ। ਤਾਂ ਇੱਥੇ ਤੱਕ ਵੀ ਇੱਥੇ ਸੀਗਾ ਕਿ 8ਵੀਂ ਤੱਕ ਵਰਨਾਕੁਲਮ ਮਿਲ ਜਾਣਾ, ਅੱਛਾ 8ਵੀਂ ਤੋਂ ਫਿਰ ਜਾ ਕੇ ਨਾ ਫਿਰ ਜੂਨੀਅਰ ਤੇ ਸੀਨੀਅਰ ਇੱਕ ਸਾਲ 5ਵੀਂ 6ਵੀਂ ਉਹਨਾਂ ਨੇ ਇੰਗਲਿਸ਼ ਪੜ੍ਹਾਉਣੀ, ਇੱਕ ਸਾਲ 7ਵੀਂ 8ਵੀਂ ਪੜ੍ਹਾਉਣੀ, ਫਿਰ ਜਾ ਕੇ 9ਵੀਂ ਕਲਾਸ ਜਾ ਕੇ ਪੜ੍ਹਨਾ। ਇੰਗਲਿਸ਼ ਹਾਂ, ਇੰਗਲਿਸ਼। ਮਤਲਬ ਅੰਗਰੇਜ਼ੀ ਨਹੀਂ ਸੀ ਇੰਨੀ। ਨਹੀਂ ਅੰਗਰੇਜ਼ੀ ਫਿਰ ਹੋ ਜਾਂਦੀ ਸੀ 5ਵੀਂ 6ਵੀਂ। ਸਾਡੇ ਇਲਾਕੇ 'ਚ ਫਾਰਸੀ 'ਚ ਨਸਾਬ ਸੀ ਜਾਂ ਉਰਦੂ? ਫਾਰਸੀ 'ਚ ਵੀ ਸੀਗੇ, ਫਾਰਸੀ 'ਚ ਫਾਰਸੀ ਵੀ ਅਸੀਂ ਲੋਕ ਨਾ ਜਿਹੜੇ ਮੁਸਲਮਾਨ ਸੀ ਫਾਰਸੀ ਪੜ੍ਹਦੇ ਸੀ। ਅੱਛਾ ਜਦੋਂ ਟੀਚਰ ਦਾ ਕੋਰਸ ਹੁੰਦਾ ਸੀ ਉਹਦੇ ਜੇਵੀ ਤੇ ਐਸਵੀ ਜਿਹਨੇ ਵੀ ਹੁੰਦਾ ਸੀ, ਜੂਨੀਅਰ ਵਰਨਾਕੁਲਰ ਟੀਚਰ, ਹੂੰ ਐਸਵੀ ਜਿਹੜਾ ਸੀ ਸੀਨੀਅਰ ਵਰਨਾਕੁਲਰ ਟੀਚਰ। ਹੂੰ ਅਸੀਂ ਜਲੰਧਰੋਂ 4 ਮੁਸਲਮਾਨ ਲੜਕੇ ਜਿਹੜੇ ਸੀ ਨਾ ਭੇਜੇ ਸੀਗੇ ਲਾਲੇ ਮੂਸੇ। ਅੱਛਾ ਜਲੰਧਰ ਕਿੱਥੇ ਤਾਂ ਲਾਲਾ ਮੂਸਾ ਕਿੱਥੇ। ਆਹੋ ਜਿਹੜੇ ਐਸਵੀ ਵੇ ਸੀ ਉਹ ਭੇਜੇ ਸੀ ਕਰਨਾਲ। ਹੂੰ ਹਾਂਜੀ, ਤੇ ਸਾਡੇ ਨਾਲ ਇਧਰੋਂ ਰਾਵਲਪਿੰਡੀ ਵਾਲੇ ਦੇ ਡੇਰਾ ਗਾਜ਼ੀ ਖਾਨ ਦੇ ਸਾਰੇ ਬੱਚੇ ਵੀ ਸੀਗੇ, ਤੇ ਸਾਡੇ ਫਰਸੀ ਦਾ ਪੇਪਰ ਸੀਗਾ ਤੇ ਇੱਕ ਸਰਦਾਰ ਲੜਕਾ ਸੀਗਾ ਐਸਵੀ ਕਲਾਸ ਦਾ, ਅੱਛਾ ਉਹ ਬਾਹਰੋਂ ਹਰਮਾਸਟਰ ਨੇ ਜਿਸ ਬੀਟੀ ਤੋਂ ਜਿਹੜਾ ਸੀ ਨਿਗਰਾਨ ਸੋਰੈਂਟ, ਉਹ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਸੀ। ਉਹਨੇ ਆਖਿਆ ਜੇ ਉਹ ਬੜਾ ਜਵਾਨ ਸੀਗਾ, ਮੈਨੂੰ ਹੁਣ ਤਸਵਰ ਆ ਰਿਹਾ, ਉਹਨੂੰ ਜਿਹੜਾ ਮੈਂ ਆਖਿਆ ਤੇ ਉਹਨੇ ਕੀ ਕੀਤਾ, ਚੁੱਪ ਕਰਕੇ ਨਾ ਉਹ ਖਾ ਲਿਆ। ਅੱਛਾ ਬੂਟੀ ਸੀ, ਬੂਟੀ ਜਿਹੜੀ ਸੀ ਉਹ ਖਾ ਲਈ। ਨਕਲ? ਹਾਂ ਨਕਲ। ਕੁਝ ਅੱਛਾ, ਲੋਕ ਬੂਟੀ ਦਾ ਹੋਰ ਵੀ ਮਤਲਬ ਲੈ ਲੈਂਦੇ, ਮੈਂ ਤਾਂ ਹਾਂ ਨਹੀਂ clarify ਨਹੀਂ ਕੀਤਾ। ਨਕਲ। ਅੱਛਾ ਉਹਨਾਂ ਜੀ ਜਿਸ ਵੇਲੇ ਹਰਬਾਸਰ ਸਾਹਿਬ ਆਏ ਮਲਕ ਅਬਦੁਲ ਮਜੀਦ, तो जो SDI ने कहना कि इसने ये खा लिया, तो उनको कहते क्यों भाई खाया, क्यों खाया? कहना ये आपने उनको थपकी दी है कि आपने अच्छा किया है, ये आपने उसे मलामत नहीं की, उसे ये नहीं कहा कि ये क्यों किया, बल्कि आपने उसको थपकी दी है कि अच्छा किया। क्योंकि उन्होंने सरदार साहब ਅਸੀਂ ਫਾਰਸੀ ਸੀਗੇ, ਤੁਹਾਡੇ ਲੋਕ ਫਾਰਸੀ ਘੱਟ ਕਰਦੇ ਸੀ। 47 ਤੋਂ ਪਹਿਲੇ ਹਾਲਾਂਕਿ ਤੁਸੀਂ ਸਾਰੇ ਬੇਸ਼ੱਕ ਮੁਸਲਮਾਨਾਂ ਦੇ ਪਿੰਡ ਸੀਗੇ, ਲੇਕਿਨ ਕਦੀ ਇਦਾਂ ਦੇ ਨਹੀਂ ਹੋਇਆ ਕਿ ਸਿੱਖਾਂ ਦੀ ਮੁਸਲਮਾਨਾਂ ਨਾਲ ਕੋਈ ਲੜਾਈ, ਕੋਈ ਵੈਰ? ਨਹੀਂ ਸਾਡੇ ਨਾਲ ਤਾਂ ਨਹੀਂ ਹੋਈ, ਹੋਰ ਕਿਸੇ ਇਲਾਕੇ 'ਚ ਹੋਈ ਦੀ ਹੋਈ, ਲੇਕਿਨ ਸਾਡੇ ਨਾਲ ਹੋਈ ਨਹੀਂ ਹੋਈ। ਮੈਂ ਤਾਂ ਦੱਸਦਾ ਕਿ ਅਮਨ ਦੀ ਖਾਤਰ ਨਾ ਜਿਹੜੇ ਬੜੇ ਬੜੇ ਸਰਦਾਰ ਸੀ ਨਾ, ਉਹ ਆ ਕੇ ਨਾ ਅਮਨ ਦੀ ਕਮੇਟੀ ਬਣਾਉਂਦੇ ਸੀ। ਮੈਂ ਤੁਹਾਨੂੰ ਦੱਸਣ ਗਿਆ ਕਿ ਫੋਲੀਵਾੜੇ ਦੇ ਵਿੱਚ ਨਾ ਸਰਦਾਰ ਜੈਮਲ ਸਿੰਘ ਤੇ ਮਹੰਤ ਇਸੇ ਗੱਲ ਨੂੰ ਆਏ ਕਿ ਇੱਧਰੋਂ ਜਿਹੜੇ ਆਉਣ, ਕਿਉਂਕਿ ਜਲੰਧਰ ਨੇੜੇ ਸੀ ਕਚਹਿਰੀਆਂ ਨੂੰ ਜਾਂ ਸ਼ਹਿਰ ਨੂੰ ਆਉਂਦੇ ਸੀ ਲੋਕ, ਕਿ ਤੁਸੀਂ ਨਹੀਂ ਰੋਕਣੇ, ਤੁਹਾਡੇ ਬੰਦੇ ਉਧਰ ਕੋਈ ਜਾਣ ਤਾਂ ਅਸੀਂ ਨਹੀਂ ਕਿਸੇ ਨੂੰ ਕੋਈ। ਹਾਂਜੀ, ਤੇ ਉੱਥੇ ਨਾ ਮੰਡੀਰ ਜਿਹੜੀ ਸੀ ਨਾ, ਉਹ ਕੁਝ ਸੁਣਦੇ ਸੀ ਕਿ ਫਲਾਣਾ ਇੰਨੇ ਕਤਲ ਕਰਦੇ, ਫਲਾਣਾ ਉਹ ਕਹਿੰਦੇ ਅੱਜ ਯਾਰ ਜੈਮਲ ਸਿੰਘ ਨੂੰ ਵੀ ਉਹ ਸਾਡੇ ਚੋੜੀ ਬਰਕਤਾਰੀ ਸੀ। ਇੱਥੇ ਹੁਣ ਦੂਸਰੇ ਬੈਠੇ ਹੈਗੇ ਆ ਸਾਂਗਲੇ ਦੇ ਲਾਗੇ, ਤੇ ਉਹ ਹੁਣ ਤਾਂ ਗਾਂ ਉਹਨਾਂ ਦੀ ਗੁਲਾਹ ਤੋਂ ਲਾ ਦਿਆ। ਉਹ ਬੜਾ ਸੀਗੇ ਰੌਲੇ ਵਾਲੇ। ਉਹਨੂੰ ਕਿਤੇ ਜਾ ਕੇ ਉਹਨੇ ਹਮਸਰ ਨੇ ਜਾ ਕੇ ਸ਼ਾਮ ਨੇ ਦੱਸਿਆ ਕਿ ਦੂਸਰਾ ਨਾ ਮੰਡੀਰ ਇੱਦਾਂ ਦੇ, ਉਹ ਤਾਂ ਭਵਕ ਕੇ ਨਾ ਨਿਕਲਿਆ ਬਾਹਰ। ਉਹ ਕਿਹੜਾ ਕੁੜੀਆ ਵਾ ਕਹਿੰਦਾ ਹੈਗਾ ਕਿ ਜੈਮਲ ਸਿੰਘ ਨੂੰ ਫੜਨਾ ਹੈ, ਆਓ ਤਾਂ ਇੱਥੇ। ਹਾਂਜੀ, ਜੈਮਲ ਸਿੰਘ ਨਾਲ ਲੜਨਾ ਹੋ ਤਾਂ ਜਮਸ਼ੇਦ ਜਾ ਕੇ ਲੜਾਂਗੇ, ਇੱਥੇ ਫੋੜੀ ਵਾਲੇ ਜਾ ਕੇ ਲੜਨਾ। ਜੈਮਲ ਸਿੰਘ ਵੀ ਉੱਠ ਕੇ ਆ ਗਿਆ, ਉਹ ਕੀ ਗੱਲ ਆ ਬਈ ਮੁੰਡਿਓ? ਹਾਂਜੀ, ਉਹਨੇ ਸਰਦਾਰ ਜੀ ਤੁਹਾਨੂੰ ਐਵੇਂ ਕਿਨੇ ਕਹਿ ਦਿੱਤਾ? ਹਾਂਜੀ, ਤੇ ਜੇ ਕਹਿੰਦਾ ਜੇ ਸਾਡੇ ਰੱਖਿਆ ਇੱਥੇ ਅਮਨ ਹੁੰਦਾ ਨਾ ਤਾਂ ਅਸੀਂ ਹੈਗੇ ਆ। ਹਾਂਜੀ, ਅਸੀਂ ਆਏ ਅਮਨ ਦੀ ਖਾਤਰ ਤੇ ਅਮਨ ਹੀ ਕਰਨਾ, ਅਮਨ ਹੀ ਰੱਖਿਆ ਸੀ ਉੱਥੇ। ਅਮਨ ਹੀ ਸੀ। ਅਮਨ 47 'ਚ ਫਿਰ ਕੀ ਹੋਇਆ? 47 ਤੁਹਾਡੇ ਪਿੰਡ ਤੇ ਹਮਲਾ ਹੋਇਆ ਜਾਂ ਨਹੀਂ? ਕਿੱਦਾਂ ਸਾਡੇ ਛੱਡਣਾ ਪਿੰਡਾਂ ਮੈਂ ਤਾਂ ਤੁਹਾਨੂੰ ਦੱਸਦਾ ਕਿ ਸਾਡੇ 22 24 ਪਿੰਡਾਂ ਤੇ ਹਮਲਾ ਨਹੀਂ ਹੋਇਆ। ਅੱਛਾ, ਅਸੀਂ ਜਲੰਧਰ ਚੌਣੀ ਨੇੜੇ ਸੀ, ਅੱਛਾ। ਉੱਥੇ ਕੈਂਪਾਂ 'ਚ ਵੇਦਾ ਅਸੀਂ ਆ ਗਏ। ਕਿੱਦਾਂ ਖੁਦ ਹੀ ਚੱਲ ਕੇ ਆ ਗਏ? ਜੋ ਬੰਦਨ ਵਾਲ ਨੂੰ ਐਲਾਨ ਹੁੰਦਾ ਸੀ ਕਿ ਬਈ ਨਿਕਲ ਜਾਓ, ਨਿਕਲ ਜਾਓ, ਨਿਕਲ ਜਾਓ। ਕਿਉਂਕਿ ਉਹ ਤਾਂ ਆਬਾਦੀ 'ਚ ਮੁੰਤਕਿਲ ਹੋ ਰਹੀ ਸੀ। ਘਰ-ਬਾਰ ਛੱਡਣਾ ਆਸਾਨ ਬਹੁਤ ਔਖਾ ਸੀ, ਬਹੁਤ। ਮੈਂ ਤੁਹਾਨੂੰ ਦੱਸਦਾ ਕਿ ਸਾਡੇ ਜਿਹੜੇ ਬਜ਼ੁਰਗ ਸੀ ਨਾ, ਹਾਂ, ਉਹ ਸਾਨੂੰ ਇਦਾਂ ਗਾਲਾਂ ਕਰਦੇ ਸੀ, ਕੁੜੀ ਆਵੇ ਤੁਸੀਂ ਕਹਿੰਦੇ ਸੀ ਲੈ ਕੇ ਰਹਿਣਗੇ, ਲੈ ਕੇ ਰਹਿਣਗੇ, ਲੈ ਲਓ। ਹਾਂਜੀ, ਇਹ ਬਾਪਿਆਂ ਮਾਂ ਬਾਪ ਦੀਆਂ ਕਬਰਾਂ ਛੁੱਟ ਗਈਆਂ, ਜਵਾਨਾਂ ਲੜਕੀਆਂ ਨੂੰ ਕਹਿੰਦੇ ਇਹਨਾਂ ਨੂੰ ਕਿੱਥੇ ਲੈ ਜਾਈਏ, ਜੁੱਤੀਆਂ ਲੈ ਪੈਂਦੇ ਸਾਨੂੰ। ਹਾਂਜੀ, ਤਾਂ ਅਸੀਂ ਕਹਿੰਦੇ ਸੀ ਹੁਣ ਪਾਗਲ ਹੋ ਗਏ ਬੁੜੇ। ਸਹੀ। ਉਹ ਕਹਿੰਦੇ ਸੀ ਕਿ ਛੱਡਣਾ ਕੋਈ ਬਹੁਤ ਔਖਾ ਸੀ ਜੀ। ਫਿਰ ਕਿੱਦਾਂ ਘਰ ਦਾ ਕਿੰਨਾ ਕੁ ਸਮਾਨ ਲਿਆ, ਕਿਸ ਤਰ੍ਹਾਂ ਕੈਂਪ ਕਿਹਾ ਤੱਕ ਜੀ ਉਦੋਂ ਪਹੁੰਚੇ? ਸਰਦਾਰ ਸਾਹਿਬ ਸਮਾਨ ਥੋੜੇ ਸੀ ਲੋਕਾਂ ਨੇ। ਹਾਂ, ਹੁਣ ਤੱਕ ਜਦ ਕੱਲੇ ਘਰ ਜਾਓ ਇੱਕ ਲੜਕੀ ਦਾ ਜਹੇਜ ਜਿਹੜਾ ਉਹ ਭੈਣ ਚੋ 7 ਕਮਰਿਆਂ 'ਚ ਆਉਂਦਾ। ਹਾਂਜੀ, ਉਦੋਂ ਨਸਿੰਗਾ ਲਾਲਚ ਬਹੁਤੇ ਹੋ ਗਏ। ਹਾਂ, ਉਦੋਂ ਥੋੜੇ ਸਮਾਨ ਸੀਗੇ। ਗੱਡੇ ਉੱਤੇ ਨਾ
ਰੱਖ ਕੇ ਤੇ ਲੈ ਲੂ ਕੇ ਆ ਗਏ ਸੀ ਲੋਕ। ਅੱਛਾ, ਹਾਂ, ਕਈਆਂ ਕੋ ਗੱਡੇ ਸੀਗੇ, ਕਈਆਂ ਕੋ ਹੈ ਹੀ ਨਹੀਂ ਸੀ। ਉਧਰ ਕਿੰਨੇ ਦਿਨ ਕੈਂਪ 'ਚ ਗੁਜ਼ਾਰੇ? ਮੇਰਾ ਖਿਆਲ ਹੈ ਕੋਈ 15-20 ਦਿਨ ਕੈਂਪ 'ਚ ਉੱਥੇ ਗੁਜ਼ਾਰੇ ਆ। ਮਗਰੋਂ ਆ ਕੇ ਫਿਰ ਦੂਸਰਾ ਆ ਗਏ ਆ ਮਿਲਟਰੀ ਦੇ ਕਨਵਾਏ ਵਿੱਚ, ਤੇ ਫਿਰ ਆ ਕੇ ਲਾਹੌਰ 2 ਦਿਨ ਰਹੇ ਆ। ਅੱਛਾ, ਤੇ ਉੱਥੋਂ ਗੱਡੀਆਂ 'ਚ ਬਹਿ ਬੂ ਕੇ ਤੇ ਇੱਥੇ ਆ ਗਏ ਫੈਸਲਾਬਾਦ। ਫੈਸਲਾਬਾਦ ਤੋਂ ਫਿਰ ਇੱਥੇ, ਕਿਉਂਕਿ ਇਹ ਸਾਡਾ ਪਹਿਲਾ ਮੁਕਾਮ ਸੀਗਾ ਨਾ ਇੱਥੇ। ਅੱਛਾ, ਸਾਨੂੰ ਤਾਂ ਪਤਾ ਸੀ ਵੀ ਉੱਥੇ ਹੈਗਾ ਸਾਡਾ, ਉੱਥੇ ਆ ਗਏ। ਲੇਕਿਨ ਇਹ ਨਾ ਮੇਰੇ ਦਾਦੇ ਨੇ ਦੇਖਿਆ ਹੋਇਆ ਸੀਗਾ, ਤੇ ਜਾਂ ਮੇਰੇ ਵਾਲਿਆਂ ਨੇ ਦੇਖਿਆ ਸੀ। ਮੇਰੇ ਚਾਚਿਆਂ ਨੂੰ ਵੀ ਨਹੀਂ ਸੀ ਪਤਾ ਵੀ 35 ਕਿੱਥੇ ਆ। ਅੱਛਾ, ਹਾਂ, ਠੀਕ ਹੈ। ਅੱਛਾ ਬਜ਼ੁਰਗੋ, ਹੁਣ ਪੌਣੀ ਸਦੀ ਹੋ ਚੱਲੀ ਹੈ ਵੰਡ ਨੂੰ, ਠੀਕ ਹੈ, ਤੇ 1 ਸਦੀ ਦੇ ਲਗਭਗ ਤੇ ਤੁਹਾਡੀ ਉਮਰ ਹੈ। ਹੁਣ ਜਿਵੇਂ ਅੱਜ ਦੀ ਦੌਰ ਦੀ ਗੱਲ ਕਰਾਂ, ਪਿੰਡ 'ਚ ਇੱਥੇ ਆਂਦਾ ਤੁਹਾਨੂੰ? ਪਿੰਡ ਤਾਂ ਬਹੁਤ ਆਉਂਦਾ, ਜਨਮ ਭੋਗ ਤਾਂ ਆਉਂਦਾ ਹੀ ਆ। ਇਹ ਕੋਈ ਗੱਲ ਆ। ਉਹ ਜਿਸ ਵੇਲੇ ਤੁਸੀਂ ਵਿਆਹ ਸ਼ਾਦੀਆਂ ਦੇ ਇਕੱਠੇ ਹੁੰਦੇ ਆ ਤਾਂ ਕੋਈ ਪੁਰਾਣਾ ਸਾਡੀ ਉਮਰ ਦਾ ਮਿਲ ਜਵੇ ਤਾਂ ਪੁਰਾਣੀਆਂ ਗੱਲਾਂ ਕਰਦੇ ਆ। ਅੱਛਾ, ਉੱਥੇ ਇਦਾਂ ਸੀ, ਇੱਥੇ ਇਦਾਂ ਸੀ, ਉੱਥੇ ਇਦਾਂ ਸੀ। ਐ ਅੱਖਾਂ ਮੂਰੇ ਸਾਰਾ ਆ ਜਾਂਦਾ ਸਾਰਾ ਆ ਜਾਂਦਾ, ਸਾਰਾ ਆ ਜਾਂਦਾ। ਬਲਕਿ ਅਸੀਂ ਵੀ ਹੁਣ ਵੀ ਰਿਸ਼ਤਾ ਕਰਨ ਲੱਗੀਏ ਨਾ ਤਾਂ ਪੁੱਛਦੇ ਨੇ ਕਿਹੜੇ ਪਿੰਡ ਦੇ ਆ ਪਿੱਛੋਂ ਤੂੰ। ਅੱਛਾ, ਹਾਂਜੀ, ਤਾਂ ਉਹ ਜਿਹੜੇ ਸਾਡੇ ਜਿੱਦਾਂ ਹੁਣ ਮੈਂ ਆ, ਮੈਨੂੰ ਹੋਵੇ ਤਾਂ ਹੁਣ ਇਹ ਨਵੀਂ ਪੌਦ ਨੂੰ ਨਹੀਂ ਪਤਾ ਕਿਸੇ ਦਾ, ਤੇ ਪੁਰਾਣੀ ਪੌਦ ਨੂੰ ਸਾਡੇ ਹੁਣ ਜੜ੍ਹਾਂ ਵਾਲੇ ਦੇ ਲਾਗੇ ਫਲਾਹੀ ਚੱਕ ਹੈਗਾ, ਉੱਥੇ ਸਾਡੇ ਪਿੰਡ ਦੇ ਕਾਫੀ ਲੋਕ ਆ, ਨੰਬਰਦਾਰੀ ਵੀ ਆ, ਸਭ ਕੁਛ ਆ। ਅੱਜ ਤੋਂ ਕੋਈ 25-30 ਸਾਲ ਪਹਿਲੇ ਨਾ ਇੱਕ ਰਿਸ਼ਤੇ ਦੇ ਖਾਤਰ ਅਸੀਂ ਗਏ ਉੱਥੇ। ਅੱਛਾ, ਅੱਛਾ, ਤੇ ਉਹ ਜਿਹੜੇ ਲੜਕੀ ਦੀ ਮਾਂ ਜਿਹੜੀ ਸੀ ਨਾ, ਉਹ ਮੈਨੂੰ ਕਹਿੰਦੀ ਆ ਕਿ ਭਾਈ ਜਾਨ ਕਰਨੀ ਤਾਂ ਹੁੰਦੀ ਆ ਧੀਆਂ ਪੁੱਤਾਂ ਨੇ ਆਪਣੀ ਮਰਜ਼ੀ, ਤੇ ਉਹਨਾਂ ਬਹਿਨੋਈ ਜਿਹੜਾ ਸੀ ਪਿੱਛੋਂ ਸਾਡੇ ਪਿੰਡ ਦਾ ਸੀ, ਅੱਛਾ, ਨੰਬਰਦਾਰ ਵੀ ਸੀ। ਕਹਿੰਦੇ ਪਰ ਭਾਈ ਫਤਿਹ ਦੇ ਕੰਨੀ ਗੱਲ ਪਾਉਣੀ ਆ। ਮੈਂ ਕਿਹਾ ਸੱਦੋ। ਉਹ ਮੇਰੇ ਬਾਪ ਤੋਂ ਬਹੁਤ ਬੜਾ ਸੀ, ਤੇ ਉਹ ਜਿਸ ਵੇਲੇ ਨਾ ਆਇਆ, ਮੈਂ ਉੱਠ ਕੇ ਮਿਲਿਆ ਤੇ ਮੈਂ ਦੱਸਿਆ ਕਿ ਮੈਂ ਫਲਾਣਾ। ਕਹਿੰਦਾ ਤੂੰ ਮਾਸਟਰ ਹੈ ਕਿ ਅਜ਼ੀਜ਼ ਹੈ? ਮੇਰੇ ਛੋਟੇ ਭਰਾਵਾਂ ਦਾ ਨਾਂ ਲਿਆ। ਮੈਂ ਕਿਹਾ ਮੈਂ ਮਾਸਟਰ ਹਾਂ। ਫਿਰ ਉਹ ਪੁੱਛਣ ਲੱਗ ਪਿਆ, ਸਾਰੇ ਉਰੋਂ ਬੁੜੀਆਂ ਬੰਦੇ ਜੀਂਦੇ ਸੀ ਇੱਥੇ ਪਿੰਡ 'ਚ, ਉਹਨਾਂ ਸਾਰਿਆਂ ਇਕੱਲੇ ਇਕੱਲੇ ਪੁੱਛੇ। ਮੇਰੇ ਚਾਚੇ ਦੇ ਪੁੱਤਰ ਕਤਲ 'ਚ ਫਸੇ ਹੋਏ ਸੀਗੇ, ਉਹਨਾਂ ਦਾ ਵੀ ਕੀ ਬਣਿਆ ਜੀ ਉਹ ਕਰਕੇ। ਬਾਅਦ ਦੇ ਵਿੱਚ ਨਾ ਇਹਦਾ ਘੜੀ ਪਿੱਛੋਂ ਮੈਨੂੰ ਉਹ ਪਿਆਰ ਕਰਨ ਲੱਗ ਪਵੇ। ਤੇ ਉਹ ਜਿਹੜੀ ਸੀ ਨਾ ਧੀ ਵਾਲੀ, ਉਹ ਕਹਿੰਦੀ ਭਾਈ ਮਾਸਟਰ ਸੋਈਆ ਦਾ ਰਿਸ਼ਤਾ ਮੰਗਦਾ। ਅੱਛਾ, ਉਹ ਮੈਨੂੰ ਕਹਿੰਦਾ ਹੈਗਾ ਕਿ ਹੀਰਿਆ ਤੇਰਾ ਭਰਾ ਤੇਰਾ ਪੋਤਿਆ ਕਿ ਭਤੀਜਾ ਬਣ ਜਾ। ਅੱਛਾ, ਮੈਂ ਕਿਹਾ ਨਾ ਤਾਂ ਮੇਰਾ ਪੋਤਾ ਨਾ ਭਤੀਜਾ, ਮੇਰੇ ਰਿਸ਼ਤੇਦਾਰ ਆ। ਕਿਹੜੇ ਆ? ਮੈਂ ਕਿਹਾ ਬਾੜਿਆਂ ਤੋਂ ਆ, ਪਿੰਡ ਬਾੜੇ ਸੀਗਾ। ਤੇ ਫਲਾਣੇ ਦਾ ਕਹਿੰਦਾ ਹਾਂ, ਉਹਦੀ ਜਿਹੜੀ ਸੀ ਮਾਮਦੀਨ ਦੇ ਘਰ ਉਹ ਫਲਾਨੀ ਸੀ। ਤਾਂ ਉਹਨੂੰ ਆਪਣੀ ਸਾਲੀ ਨੂੰ ਕਹਿੰਦਾ ਵੀ ਹੱਡ ਖਰਾ ਆ ਤੇ ਕਰ ਲਓ। ਅੱਛਾ, ਮੇਰਾ ਮਤਲਬ ਅਸੀਂ ਤਾਂ ਹੁਣ ਵੀ ਨਾ ਪਤਾ ਫਲਾਣੇ ਪਿੰਡ ਦੇ ਆ, ਤੇ ਅਸੀਂ ਹੁਣ ਵੀ ਨਾ ਰਿਸ਼ਤਾ ਜਿਹਨੂੰ ਕਰਦੇ ਲੱਗਦੇ ਆ, ਪਤਾ ਕਰੀਦਾ ਹੁਣ ਵੀ ਕਿ ਬਈ ਕਿਹੜੇ ਪਿੰਡ ਦੇ ਆ ਪਿੱਛੋਂ ਤੁਸੀਂ। ਮਤਲਬ ਤੁਹਾਡੇ ਦੇਸ਼ ਦੇ ਵਿੱਚੋਂ ਕਿਹੜੇ ਪਿੰਡ ਦੇ? ਹਾਂ, ਦੇਸ਼ੋਂ ਕਿਹੜੇ ਪਿੰਡ ਦੇ। ਹੁਣ ਵੀ ਅਸੀਂ ਨਾ ਇੱਕ ਨੂੰ ਪੁੱਛਦੇ ਆ। ਅੱਛਾ, ਵੈਸੇ ਐਵੇਂ ਜਿਵੇਂ ਬੈਠੇ ਹੋ ਹੁਣ, ਤੇ ਦਿਮਾਗ ਉੱਥੇ ਉਹ ਗਲੀਆਂ ਦੇ ਵਿੱਚ, ਉਹ ਪਿੰਡ 'ਚ 47 ਦਾ ਦੌਰ ਸਰਦਾਰ ਸਾਹਿਬ ਉਦੋਂ ਤਾਂ ਇਕੱਠੇ ਸਾਡੇ ਨਾਲ ਸਿੱਖ ਮੁੰਡੇ ਵੀ, ਹਿੰਦੂ ਮੁੰਡੇ ਵੀ। ਬਾਅਦ ਦਫਾ ਨਾ ਐਸੀ ਹੋ ਜਾਂਦਾ ਸੀਗਾ ਕਿ ਬਾਅਦ ਵੇਲੇ ਅਸੀਂ ਕੋਈ ਗੱਲ ਕਰਨੀ ਤੇ ਅਸੀਂ ਕਮਜ਼ੋਰ ਹਾਂ ਤਾਂ ਉਹਨਾਂ ਸਾਡੇ 4 ਛਿੱਤਰ ਮਾਰ ਦੇਣੇ, ਤੇ ਜੇ ਅਸੀਂ ਤਕੜੇ ਹੈਗੇ ਆ ਤਾਂ ਕੋਈ ਗੱਲ ਹੋਈ ਹੈ ਤਾਂ ਅਸੀਂ ਉਹਨਾਂ ਦੇ 4 ਛਿੱਤਰ ਮਾਰ ਦੇਣੇ। ਇੱਦਾਂ ਹੁੰਦੀ ਰਹਿੰਦੀ ਸੀ। ਅੱਛਾ, ਹਾਂ। ਅੱਛਾ, ਵੈਸੇ ਤੁਸੀਂ ਕੀ ਸੋਚਦੇ ਹੋ? ਤੁਸੀਂ 20 ਸਾਲ ਅਨਮੰਡੇ ਪੰਜਾਬ 'ਚ ਗੁਜ਼ਾਰੇ, ਫਿਰ ਇੱਥੇ ਤੁਸੀਂ ਕਾਫੀ, ਇਹ ਜਿਹੜੀ ਵੰਡ ਹੋਈ ਹੈ ਇਹ ਕੀ, ਚਲੋ ਮੁਲਕ ਤੇ ਬਣਨੇ ਸੀਗੇ, ਮੁਲਕ ਤਾਂ ਜ਼ਰੂਰੀ ਸੀ, ਆਜ਼ਾਦੀ ਤੇ ਲੈਣੀ ਸੀ, ਲੇਕਿਨ ਜੋ ਵੰਡ ਪੰਜਾਬ ਦੀ ਹੋਈ ਹੈ ਕਿਆ ਬਿਲਕੁਲ ਦਰੁਸਤ ਹੋਈ ਹੈ? ਨਹੀਂ, ਸਾਡੇ ਨਾਲ ਤਾਂ ਉਦੋਂ ਨਾ ਜੀ ਜਾਤੂ ਰੈਡੀਕਲ ਜਿਹੜਾ ਸੀਗਾ ਦੂਸਰਾ ਤਕਸੀਮ ਕਰਨ ਵਾਲਾ, ਉਹਨੇ ਕਸ਼ਮੀਰ ਦੀ ਖਾਤਰ ਨਾ ਗੁਰਦਾਸਪੁਰ ਦਾ, ਹਾਲਾਂਕਿ ਗੁਰਦਾਸਪੁਰ 'ਚ ਮੁਸਲਿਮ ਅਕਸਰੀਅਤ ਸੀ, ਉਹ ਸਾਨੂੰ ਹੋਣਾ ਚਾਹੀਦਾ ਸੀ, ਉਹਦਾ ਕੁਛ ਹਿੱਸਾ ਕੱਟ ਕੇ ਉਧਰ ਲਾਤਾ। ਅੱਛਾ, ਇਸੇ ਤਰੀਕੇ ਨਾਲ ਹੋਰ ਵੀ ਨਾ ਕਾਫੀ ਸਾਰਾ ਸੀ। ਅੰਬਾਲਾ ਡਿਵੀਜ਼ਨ ਜਿਹੜਾ ਸੀਗਾ ਸਾਰੇ ਦਾ ਸਾਰਾ, ਉਹਦੇ 'ਚ ਵੀ ਮੁਸਲਮਾਨਾਂ ਦੀ ਅਕਸਰੀਅਤ ਸੀ, ਲੇਕਿਨ ਉਹਦੇ 'ਚ ਵੀ ਕੱਟ ਕੇ ਉਧਰ ਕਰ ਦਿੱਤਾ। ਮਤਲਬ ਲੋਕਾਂ ਨੇ ਆਪਣੇ ਲਾਲਚ ਦੇ ਮੁਤਾਬਿਕ ਇਹਨੂੰ ਤਕਸੀਮ ਕੀਤਾ। ਲੋਕਾਂ ਨੇ ਥੋੜ੍ਹਾ ਕੀਤਾ, ਯਾਨੀ ਸਿਆਸਤਦਾਨਾਂ ਨੂੰ, ਸਿਆਸਤਦਾਨਾਂ ਨੇ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਿਹੜੀਆਂ ਪੁਰਾਣੀਆਂ ਸਾਂਝਾਂ ਤੁਹਾਡੇ ਕੋਲ ਨੇ, ਉਹ ਸਾਨੂੰ ਨਾ ਕਿਤਾਬ ਪੜ੍ਹਾਉਂਦੀ ਹੈ ਤੇ ਨਾ ਸਾਨੂੰ ਆਮ ਸੁਣਨ ਨੂੰ। ਸਰਦਾਰ ਸਾਹਿਬ ਪਹਿਲੇ ਵਕਤਾਂ ਵਿੱਚ ਨਾ ਮੈਂ ਕਹਿੰਦਾ ਜਿਹੜੇ ਨਾ ਗਰੀਬ ਲੋਕ ਸੀ, ਸਾਡੇ ਮਸੇ ਚਮਾਰ ਹੁੰਦੇ ਸੀ, ਸਭ ਸੀ, ਤਾਂ ਉਹਨਾਂ ਨੂੰ ਵੀ ਨਾ ਅਸੀਂ ਉਹਨਾਂ ਦੀ ਈਦ ਵੀ ਹੋਲੀ ਹਾਲੀ ਉੱਤੇ ਨਾ ਤੇ ਅਸੀਂ ਤੋਹਫੇ ਭੇਜੀ ਦੇ ਸੀ। ਤੇ ਇਸੇ ਤਰੀਕੇ ਨਾਲ ਜਿਹੜੇ ਬੜੀਆਂ ਕੌਮਾਂ ਉਹਨਾਂ ਦੇ ਨਾ ਆਪਣੇ ਮਾਹੌਲ ਦੇ ਮੁਤਾਬਕ, ਜਿਹੜਾ ਕਿਸੇ ਦਾ ਉੱਚੇ ਦਾ ਰਾਬਤਾ, ਜਿਹੜਾ ਗਰੀਬ ਆ ਉਹਦਾ ਗਰੀਬ ਨਾਲ ਰਾਬਤਾ। ਹਾਂਜੀ, ਤਾਂ ਸਾਡੇ ਨਾਲ ਜਿਹੜੇ
ਤਾਲਬੇ ਇਲਮ ਸੀਗਾ, ਅਸੀਂ ਕਲਾਸ ਫੈਲੋ ਸੀ, ਅਸੀਂ ਉਹਨਾਂ ਨੂੰ ਉੱਧਰ ਹੀ ਤੋਹਫੇ ਤਾਹਫੇ ਭੇਜੀ ਦੇ ਸੀ, ਕਰੀ ਦੇ ਸੀ। ਹਾਂ ਸਹੀ। ਹਾਂ ਉਦੋਂ ਨਹੀਂ ਸੀ, ਪਹਿਲਾਂ ਤਾਂ ਕੋਈ ਨਹੀਂ ਸੀ, ਬਸ ਫਿਰ ਸੰਨ 47 ਜਦੋਂ ਫਿਰ ਨਾ ਗੜਬੜ ਹੋ ਗਈ ਆ, ਫਿਰ ਕਤਲ ਖੋਰ ਤਾਂ ਉਦੋਂ ਹੀ ਹੋਇਆ ਜਦੋਂ ਐਨ ਐਲਾਨ ਹੋ ਗਿਆ, ਫਿਰ ਹੋਇਆ। ਲੇਕਿਨ ਸਾਡੇ ਪਿੰਡਾਂ 'ਤੇ ਫਿਰ ਵੀ ਹਮਲਾ ਨਹੀਂ ਹੋਇਆ। ਸਾਡੇ ਮੁੰਡੇ ਉਦੋਂ ਹੀ ਨਾ ਜਦੋਂ ਪਸ਼ੂ ਪਾ ਲੈ ਕੇ ਵੀ ਆ ਗਏ ਛਾਉਣੀ ਦੇ ਵਿੱਚ, ਤੇ ਉਹਨਾਂ ਦੇ ਪੱਠੇ ਲੈਣ ਚੱਲ ਗਏ, ਨਾਲ ਹੀ ਤਾਂ ਪਿੰਡ ਸੀਗੇ ਜੀ, ਤੇ ਉਹ ਉੱਥੇ ਫਿਰ ਨਾ ਉਹ ਕਤਲ ਹੋਏ 15 ਮੁੰਡੇ। ਮੈਟ੍ਰਿਕ ਕਿੱਥੋਂ ਕੀਤੀ ਸੀ ਤੁਸੀਂ? ਮੈਟ੍ਰਿਕ ਨਹੀਂ, ਉਹਨੂੰ ਮੈਂ ਖੋਲ ਦੱਸਾਂ ਸਰਦਾਰ ਸਾਹਿਬ, ਉਦੋਂ ਜਿਹੜਾ ਮਿਡਲ ਪਾਸ ਹੁੰਦਾ ਸੀ ਉਹਨੂੰ ਤਾਲੀਮ ਯਾਫਤਾ ਗਿਣਿਆ ਜਾਂਦਾ ਸੀ। ਅੱਛਾ। ਸਨ 79 ਵਿੱਚ ਇੱਥੇ ਸਾਡੇ ਨਾ ਰਿਫਰੈਸ਼ਰ ਕੋਰਸ ਹੋਇਆ ਕਮਾਲੀਏ, ਰਿਫਰੈਸ਼ਰ ਕੋਰਸ ਹੋਇਆ, ਤਾਂ ਉਹਦੇ ਵਿੱਚ ਨਾ 154 ਲੜਕੇ ਸਾਰੇ ਜ਼ਿਲ੍ਹਾ ਟੋਬਾ ਟੇਕ ਸਿੰਘ, ਗੋਜਰਾ ਵੀ ਤੇ ਕੁਮਾਰੀਆ ਵੀ ਤੇ ਟੋਬਾ ਟੇਕ ਸਿੰਘ ਵੀ, ਤੇ ਜਿਹੜਾ ਸਾਡਾ ਟੀਚਰ ਸੀ ਨਾ ਸਾਨੂੰ ਰਿਫਰੈਸ਼ਰ ਕਰਾਉਣ ਵਾਲਾ, ਉਹ MA MSc ਸੀਗਾ। ਤੇ ਉਹ 3-4 ਦਿਨ ਨਾ ਕੋਰਸ ਹੁੰਦਾ ਰਿਹਾ, ਬਾਅਦ ਦੇ ਵਿੱਚ ਨਾ ਉਹਨੂੰ ਚੱਲਣ ਨਾ ਦੇਣ ਮੁੰਡੇ ਸ਼ਰਾਰਤੀ ਜਿਹੜੇ ਸੀ ਨਾ, ਐਵੇਂ ਕੋਈ ਗੱਲਾਂ ਲੇਕਿਨ ਪਰੇਸ਼ਾਨ ਕਰਦੇ ਰਹੇ। 3-4 ਦਿਨ ਕੋਰਸ ਰਹਿੰਦਾ ਸੀ, ਤੇ ਜਿਹਨੇ ਰਿਆਜ਼ੀ ਦਾ ਕੋਰਸ ਬਣਾਇਆ ਸੀ ਨਾ, ਉਹ ਮਕਬੂਲ ਸਾਹਿਬ ਉਦੋਂ ਹੁੰਦਾ ਸੀ, ਉਹ ਆ ਗਿਆ, ਉਹ ਆ ਕਹਿੰਦਾ ਕਿ ਮੈਂ ਸਟੂਡੈਂਟ ਤਾਂ ਹੈਗਾ ਰਿਆਜ਼ੀ ਦਾ, ਲੇਕਿਨ ਫਰੈਸ਼ਰ ਕੋਰਸ ਦੇ ਵਿੱਚ ਨਾ ਜਿਹੜੇ ਵੀ ਪ੍ਰੋਬਲਮ ਹੋਈ ਆਪਾਂ ਰਲ ਮਿਲ ਕੇ ਹੱਲ ਕਰਦੇ ਹਾਂ। ਕੁਝ ਜਿਹੜੇ ਪੁਰਾਣੇ ਤਜਰਬਾਕਾਰ ਉਹਨਾਂ ਕੋਲ ਲੈਂਦੇ ਹਾਂ, ਕੁਝ ਅਸੀਂ ਦੱਸਦੇ ਹਾਂ, ਤੇ ਆਪਾਂ ਨਾ ਹੱਲ ਕਰਦੇ ਹਾਂ। ਮੈਂ ਕਿਹਾ ਜੀ ਤੁਹਾਡੇ ਬਾਰੇ ਮੈਂ ਅਰਜ਼ ਕਰਦਾ, ਤੁਹਾਡੇ ਕੋਰਸ ਦੇ ਬਾਰੇ। ਉਹ ਮੈਂ ਨਾ ਜੀ ਮੈਂ ਹੁਣ ਖੁਦ ਸਤਾਈ ਆ, ਮੈਂ ਸਾਰੇ ਬੈਠੇ ਆ, ਮੈਂ ਆਪਣੇ ਫਰਜ਼ ਨੂੰ ਬਹੁਤ ਧਿਆਨਦਾਰੀ ਨਾਲ ਅਦਾ ਕੀਤਾ, ਹਾਂਜੀ ਬਹੁਤ ਹੀ ਅੱਛਾ। ਉਹ ਮੈਂ ਜਦੋਂ ਦੱਸਿਆ ਨਾ, ਮੈਂ ਕਿਹਾ ਅਸੀਂ ਇਹ ਪੈਮਾਨਾ ਦਿਖਾ ਕੇ, ਮੈਂ ਕਿਹਾ ਇਹ ਇੰਚ ਦਾ ਨਿਸ਼ਾਨ ਆ, ਅਸੀਂ ਕਹਿੰਦੇ ਸੀ ਇਹ 1 ਇੰਚ ਆ, ਇਹ ਪੂਰੇ 12 ਫੁੱਟ ਆ, ਫਿਰ 3 ਫੁੱਟ ਮੈਂ ਕਿਹਾ ਮਿਣ ਕੇ ਅਸੀਂ ਕਹਿੰਦੇ ਸੀ ਗਾਜ਼ ਆ, ਇਸੇ ਕਰਕੇ ਮੈਂ 2 ਕਦਮ ਚੱਕ ਕੇ ਇਸਨੂੰ ਕਹਿੰਦੇ ਕਰਮ ਆ। ਇਸੇ ਤਰੀਕੇ ਨਾਲ ਫਿਰ ਅਸੀਂ ਨਾ ਯਾਨੀ ਤੂਲ ਤੇ ਅਰਜ਼ ਦਾ ਤਸੱਵੁਰ ਦਿਲਾਈ ਦਾ ਸੀ। ਫਿਰ ਅਸੀਂ ਨਾ ਉਹਦੇ ਕਈ ਹੋਏ ਸੀ ਵੀ ਇਹਦਾ ਚੁਗਿਰਦਾ ਕੱਢੋ, ਤੇ ਉਹਨੂੰ ਦੱਸਿਆ ਸੀ ਵੀ ਇਹਨੂੰ ਵੀ ਕਿੱਦਾਂ ਚੁਗਿਰਦਾ ਕਿੱਦਾਂ ਕਰਨਾ। ਅੱਛਾ, ਫਿਰ ਉਹਦੇ 'ਚ ਹੁੰਦਾ ਸੀ ਵੀ ਇਹਦੀ ਪੈਦਾਵਾਰ ਕਰਨੀ ਆ, ਫਿਰ ਉਹ ਪੈਦਾਵਾਰ ਜਿਹੜੇ ਸੀ ਨਾ ਉਹ ਕਰਨੀ। ਫਿਰ ਉਹਨਾਂ ਨੇ ਵਿਚਾਰਨਾ ਕਿ ਇਹਦੇ ਵਿੱਚ ਸੜਕਾਂ ਬਣੀਆਂ ਹੋਈਆਂ, ਉਹ ਸੜਕਾਂ ਜੁੜੀਆਂ ਕਰਨੀਆਂ। ਫਿਰ ਉਹਦੇ 'ਚ ਹੁੰਦਾ ਸੀ ਕਿ ਜਿਹੜਾ ਸੜਕਾਂ ਵਾਲਾ ਰਕਬਾ ਉਹਦੇ 'ਤੇ ਇੰਨੀ ਲਾਗਤ ਆਈ ਆ, ਉਹ ਲਾਗਤ ਕਰਨੀ, ਤੇ ਜਿਹੜਾ ਦੂਜਾ ਰਕਬਾ ਉਹ 'ਚ ਪੈਦਾਵਾਰ ਕਰਨੀ। ਇਸ ਤਰੀਕੇ ਨਾਲ ਹੁੰਦਾ ਸੀ। ਮੈਂ ਕਿਹਾ ਜੀ 7-8 ਕਾਇਦੇ ਸੀ, ਤੇ ਉਹਦੇ ਨਾ ਹਰ ਕਾਇਦੇ ਦੇ ਮੁਤਾਬਕ ਚੁਗਿਰਦਾ ਕਰਨਾ, ਮਜਮੂਆ ਇਜਰਾ ਕਰਨਾ, ਤੇ ਉਹਦੀ ਨਾ 20-25 ਸਵਾਲ ਹੁੰਦੇ ਸੀ, ਤੇ ਉਹ ਬੱਚੇ ਦੇ ਜ਼ਿਹਨ 'ਚ ਨਹੀਂ ਹੋ ਜਾਂਦੇ ਸੀ। ਹੁਣ ਮੈਂ ਕਿਹਾ ਤੁਸੀਂ ਨਾ 9 ਸਵਾਲ ਹੈਗੇ ਆ ਕਾਇਦੇ, ਤਾਂ ਸਵਾਲ 7 ਆ। ਮੈਨੂੰ ਕਹਿੰਦਾ कि आप चौधरी करवाते हैं, खान साहब करवाते हैं, क्या करवाते हैं? मैं कहा जी चौधरी करवाना हो तो मैं घर रहा 80 रुपये तो मैं होना चाहिए थी, वो 80 रुपये तनख्वाह सी। मैं कहा जी साढ़े वास्ते मुंशी का रस बड़ा अच्छा। कहना मुझे बड़ी खुशी हुई है कि आपको सिलेबस पर बड़ा अबूर है। मैं कहा जी मैं इन्ने चेर का टीचर करदा। तो जो साडा कहता भी कल नूं ना पुराने टीचरां दे ना लैसन होणगे। अच्छा, मेरा नाम लैता, मैं उन्होंने आख्या, मैं क्या मोतियां वालिया तू MSc आ, तेनू ये चलन दे, मैं तो मिडिल पास आ। अच्छा, मैनू चलन देंदे। कहना नहीं बस मुझे पता है कि आप। मैं बड़ा तरला किया। मैं कहा जी ਜਿਹੜਾ ਬੱਚਾ ਇਮਲਾਜ ਕਮਜ਼ੋਰ ਹੋਵੇ, ਜਿਸ ਵੇਲੇ ਉਸਤਾਦ ਕਹਿਣਾ ਕਿ ਤਖਤੀਆਂ ਕੱਢੋ ਇਮਲਾ ਲਈ, ਉਹ ਮੈਂ ਕਿਹਾ ਵਿੱਚੋਂ ਨਿਕਲ ਕੇ ਬਾਹਰ ਚਲਾ ਜਾਂਦਾ। ਤੇ ਇਮਲਾ ਆਉਂਦਾ ਹੀ ਉਦੋਂ ਜਦੋਂ ਇਮਲਾ। ਮੈਂ ਕਿਹਾ ਮੈਂ ਤਾਂ ਤੁਸੀਂ ਲੈਸਨ ਦਾ ਨਾਂ ਲਿਆ ਤਾਂ ਮੈਂ ਤਾਂ ਛੱਡ ਕੇ ਚਲਾ ਗਿਆ ਸੀ, ਤੇ ਤੁਸੀਂ ਮੈਂ ਕਿਹਾ ਫਿਰ ਮੈਨੂੰ ਕੰਨੋਂ ਫੜ ਕੇ ਅੱਗੇ ਕਰ ਲਿਆ। ਉਹ ਕਹਿੰਦਾ ਨਹੀਂ ਤੁਸੀਂ ਲਿਆ। ਮੈਂ ਹੁਣ ਨਾ ਸਰਦਾਰ ਸਾਹਿਬ ਮੈਂ ਪਰੇਸ਼ਾਨ ਕਿ ਉਹ 154 ਲੜਕੇ ਆ MSc ਨੂੰ ਚੱਲਣ ਦੇ, ਮੈਂ ਮੇਰੇ ਪਾ ਮੈਨੂੰ ਕੀ ਕਰਨ ਰੋਣਗੇ। ਮੈਂ ਕਿਹਾ ਨਾ ਆ ਕੇ ਨਾ ਤਰੀਕਾ ਤਲੀਮ ਦੀਆਂ ਕਿਤਾਬਾਂ ਕੱਢ ਕੁੱਢ ਕੇ ਨਾ ਕੋਈ ਨਾ ਅਖੀਰ 'ਤੇ ਨਾ ਜੀ ਮੈਂ ਉੱਥੇ ਚਲਾ ਗਿਆ। ਮੈਂ ਉਹਨਾਂ ਨੂੰ ਜਾ ਕੇ ਆਖਿਆ, ਮੈਂ ਕਿਹਾ ਵੀ ਭਾਈਓ ਤੁਹਾਡੇ ਸਾਰਿਆਂ ਨਾਲੋਂ ਘੱਟ ਪੜ੍ਹਿਆ ਮੈਂ, ਤੁਹਾਡੀ ਮੈਟ੍ਰਿਕ FA BA ਹੈਗੇ ਹੋ, ਮੈਂ ਸਿਰਫ ਮਿਡਲ ਪਾਸ ਹੈ। ਅਤੇ ਹੁਣ ਕਹਿੰਦੇ ਕਿ ਮੇਰੇ ਪੁਰਾਣੇ ਤਜਰਬੇ ਤੋਂ ਫਾਇਦਾ ਉਠਾਉਣਾ ਹੈਗਾ, ਅਤੇ ਮੈਂ ਤੁਹਾਨੂੰ ਪੁਰਾਣੇ ਮਾਜੀ 'ਚ ਲਿਜਾਨਾ। ਇੱਕ ਉੱਠ ਕੇ ਗੁਜਰਾ ਮੁੰਡਾ ਕਹਿੰਦਾ ਮਾਜੀ ਕਰੀਬ ਜਾਂ ਬਈਦ। ਮੈਂ ਕਿਹਾ ਮੈਂ 20 'ਚ ਲਿਜਾਨਾ, ਸੰਨ 47-48 'ਚ ਲਿਜਾਨਾ। ਮੈਂ ਕਿਹਾ ਮੇਰੀ ਚੌਥੀ ਜਮਾਤ ਨੂੰ ਇਹ ਜ਼ੁਬਾਨੀ ਸਵਾਲ ਸੀ ਕਿ ਇੱਕ ਅੰਗੂਠੀ ਦਾ ਵਜ਼ਨ ਹੈ 7.25 ਮਾਸ਼ੇ। ਅੱਛਾ, ਇੱਕ ਅੰਗੂਠੀ ਦਾ ਵਜ਼ਨ ਹੈ 7.25 ਮਾਸ਼ੇ, ਅਤੇ 110 ਰੁਪਏ ਤੋਲੇ ਦਾ ਰੇਟ, 2 ਰੁਪਏ ਫੀਸ ਦੀ ਲਾਗਤ। ਅੱਛਾ, ਮੈਂ ਕਿਹਾ ਜ਼ੁਬਾਨੀ ਸਵਾਲ ਸਲੇਟਾਂ ਪੱਥਰ ਦੀਆਂ 'ਤੇ ਲਿਖਾ ਕੇ ਉਹ ਇੱਥੇ ਰੱਖ ਦੇਣੇ, ਹੱਥ ਇੱਥੇ ਕਰਾ ਦੇਣਾ, ਅਤੇ 5 ਮਿੰਟ ਬਾਅਦ ਕਹਿਣਾ ਜਵਾਬ ਲਿਖੋ। ਅੱਛਾ, ਹਾਂਜੀ, ਅਤੇ ਉਹਨਾਂ ਨੇ ਮੈਂ ਕਿਹਾ ਜਵਾਬ ਲਿਖਣੇ, ਅਤੇ ਮੈਂ ਕਿਹਾ ਉਹ ਜ਼ੁਬਾਨੀ ਕਰਦੇ। ਅਤੇ ਚੌਥੀ ਜਮਾਤ ਨੂੰ ਮੈਂ ਕਿਹਾ ਹੁਣ ਜ਼ਿਹਨ 'ਚ ਰੱਖੋ, ਇਹ ਸਵਾਲ ਨੂੰ ਜ਼ਿਹਨ ਰੱਖੋ। ਮੈਂ ਕਿਹਾ ਮੈਂ ਤੁਹਾਡੇ ਅਪੀਲ ਕਰਦਾ ਕਿ ਤੁਸੀਂ ਲਿਖ ਕੇ ਕਰਕੇ ਦਿਖਾ ਲਓ। ਅੱਛਾ, ਮੈਂ ਕਿਹਾ ਮੈਂ ਕਹਿਣਾ ਕਿ 1% ਜ਼ਰੂਰ। ਕਹਿੰਦਾ ਨਹੀਂ ਜੀ
50%। ਇਹ ਕਹਿੰਦਾ ਜੀ ਨਹੀਂ 90% ਗਲਤ ਕਰ ਗਏ। ਮੈਂ ਕਿਹਾ ਕੁਛ ਤਾਂ ਚਾਲੂ ਹੋਏ। ਮੈਂ ਕਿਹਾ ਮੈਂ ਹੁਣ ਤੁਹਾਨੂੰ ਦੱਸਦਾ ਮੈਂ ਕਰਦੇ ਕਿੱਦਾਂ ਸੀ। ਮੈਂ ਕਿਹਾ ਉਦੋਂ ਮੈਂ ਕਿਹਾ ਇੱਕ ਬਹੁਤ ਭਾਰੀ ਲੱਕੜੀ ਪਈ ਆ, ਉਹਨੂੰ ਮੈਂ ਕਿਹਾ 5-4 ਮੁੰਡੇ ਹਿਲਾਉਂਦੇ, ਉਹ ਹਿਲਦੀ ਨਹੀਂ। ਅੱਛਾ। ਲੇਕਿਨ ਇੱਕ ਬਾਬਾ ਆਉਂਦਾ, ਉਹ ਇਹਨਾਂ ਬਾਲਾ ਚੱਕਦਾ, ਤੁਰ ਲਾ ਕੇ ਨਾ ਮੈਂ ਕਿਹਾ ਉਹ ਮਾਰਦਾ, ਪਰੇ ਕਰ ਦਿੰਦਾ। ਅੱਛਾ। ਇਸ ਤਰ੍ਹਾਂ ਮੈਂ ਕਿਹਾ ਸਾਡੇ ਕੋਲ ਤੁਲਾਂ ਹੁੰਦੀਆਂ ਸੀ, ਉਹਦਾ ਨਾਂ ਹੁੰਦਾ ਸੀ ਗੁਰ। ਅੱਛਾ। ਤੇ ਮੈਂ ਕਿਹਾ ਹੁਣ ਪੌਣੇ 7 ਮਾਸੇ ਜਿਹੜੇ ਆ ਉਹ 6 ਮਾਸੇ ਤਾਂ 6 ਦਿੱਤੀਆਂ ਬਣਦੇ ਆ। ਅੱਛਾ। ਮੈਂ ਕਿਹਾ ਉਦੋਂ 20 400 ਪਹਾੜਾ ਹੁੰਦਾ ਸੀ। ਚੌਥੇ ਸੇ ਨੂੰ ਪੱਵਾ ਕਹਿੰਦੇ ਸੀ, ਅੱਧੇ ਨੂੰ ਅੱਧਾ ਕਹਿੰਦੇ ਸੀ, ਪੌਣੇ ਨੂੰ ਪੌਣਾ ਕਹਿੰਦੇ ਸੀ, ਸਵਾਇਆ 1.5 2.5 ਦੇ ਹੁੰਦੇ ਸੀ ਪਹਾੜੇ। ਅੱਛਾ। ਤੇ ਮੈਂ ਕਿਹਾ ਉਦੋਂ ਬੱਚੇ ਨਾ ਕਰ ਰਹੇ ਸੀ। ਹੁਣ ਮੈਂ ਕਿਹਾ ਪੌਣੇ 7 ਮਾਸੇ ਜਿਹੜੇ ਆ ਉਹ 6 ਮਾਸੇ ਤਾਂ 6 ਦਿੱਤੀਆਂ ਆ। 6 ਮਾਸੇ ਜਿਹੜੇ ਤੋਲੇ ਦਾ ਅੱਧ ਆ, ਉਹ ਬੱਚੇ 110 ਤਾਂ 2 112 ਕਰਕੇ ਉਹ ਅੱਧ ਕੱਢ ਕੇ 56 ਰੁਪਏ ਕਰ ਲੈਂਦੇ ਸੀ। ਅੱਛਾ। ਫਿਰ ਦੂਸਰੇ ਮੈਂ ਕਿਹਾ ਕਿ 6 ਰਤੀਆਂ, ਉਹ ਮੈਂ ਕਿਹਾ ਉਹ ਤੋਲ ਜਿਹੜੀ ਆ ਉਹ ਇਹ ਕਹਿੰਦੇ ਸੀ ਕਿ ਤੋਲੇ ਦੇ ਜਿੰਨੇ ਰੁਪਏ 6 ਰਤੀਆਂ ਦੇ ਉਨੇ ਆਨੇ। ਅੱਛਾ। ਹਾਂਜੀ। ਉਹ 112 ਆਨੇ, 112 ਆਨੇ ਦੇ ਮੈਂ ਕਿਹਾ ਬਣ ਜਾਂਦੇ ਹੈਗੇ 7 ਰੁਪਏ। ਉਹ ਮੈਂ ਕਿਹਾ 56 7 ਇਹ ਕਰਕੇ ਨਾ ਮੈਂ ਕਿਹਾ ਦੇਸਦਾ। ਮੈਂ ਕਿਹਾ ਹੁਣ ਮੈਂ ਤੁਹਾਨੂੰ ਨਾ ਇਹ ਜਿਹੜੇ ਕੱਲ ਮੈਂ ਕਿਹਾ ਸੜਕਾਂ ਦੇ ਸਵਾਲ ਸੀਗੇ ਨਾ, ਇਹ ਮੈਂ ਕਿਹਾ ਤਖਤਾ ਸਿਆ ਭਰ ਲਿਆ ਤੇ ਕੁਛ ਵੀ ਨਾ, ਮੈਂ ਕਿਹਾ ਮੈਂ ਤੁਹਾਨੂੰ ਜ਼ੁਬਾਨੀ ਕਰਕੇ ਦਿਖਾ ਬਣਾਓ ਸਵਾਲ। ਸਵਾਲ ਬਣਾਤਾ ਜੀ। ਸਵਾਲ ਜਿਹੜਾ ਬਣਾਤਾ ਮੈਂ ਕਿਹਾ ਹੁਣ ਜਿੱਦਾਂ ਤੁਸੀਂ ਕਰਦੇ ਆ ਉੱਦਾਂ ਕਰ ਲਈਏ। ਕੀਤਾ, ਹੁਣ ਬੋਰਡ ਭਰ ਗਿਆ। ਮੈਂ ਕਿਹਾ ਹੁਣ ਮੈਂ ਤੁਹਾਨੂੰ ਕਹਿੰਦਾ ਵੀ ਤੂੰ ਨੂੰ ਅਰਜ਼ ਨੂੰ ਜਮ੍ਹਾਂ ਕਰ ਲਓ। ਕਹਿੰਦੇ ਜੀ ਕਰ ਲਿਆ। ਮੈਂ ਕਿਹਾ ਜਿੰਨਾ ਸੜਕ ਦਾ ਅਰਜ਼ ਆ ਉਹਨਾਂ ਵਿੱਚ ਦੁੱਗਣਾ ਕਰਕੇ ਜਮ੍ਹਾਂ ਕਰ ਦਿਓ, ਦੁੱਗਣੇ ਨੇ ਜ਼ਰਬ ਦੇ ਦਿਓ। ਉਹ ਕਹਿੰਦੇ ਤਾਂ ਉਹ ਜਵਾਬ ਪੂਰਾ ਆ ਗਿਆ। ਮੈਂ ਕਿਹਾ 2-3 ਸਵਾਲ ਹੋਰ ਬਣਾ ਲਓ। ਫਿਰ ਕਹਿਣਾ ਹੈਗਾ ਵੀ ਹੁਣ ਇਹ ਤਾਂ ਬਾਹਰਲੀ ਸੜਕ ਅੰਦਰਲੀ ਦਾ ਕਰੇਗਾ। ਮੈਂ ਕਿਹਾ ਮੈਂ ਨੱਠਿਆ ਨਹੀਂ ਗਿਆ, ਖੜਾ ਮੈਂ ਇੱਥੇ ਹੁੰਦੀ ਦਾ ਮੈਂ ਦੱਸਿਆ। ਫਿਰ ਇੱਕ ਬੜਾ ਗੋਰਾ ਮੁੰਡਾ ਉੱਠ ਕੇ ਉਹ ਕਹਿੰਦਾ ਹੁਣ ਚੌਪਰ ਨੂੰ ਕੀ ਕਰੇਗਾ। ਮੈਂ ਕਿਹਾ ਉਹ ਵੀ ਦੱਸੂਗਾ। ਉਸਨੇ ਦੱਸਿਆ ਤਾਂ ਉਹ ਜਿਹੜਾ ਮੇਰਾ ਉਸਤਾਦ ਸੀ ਨਾ, ਉਹਨੇ ਮੈਨੂੰ ਆ ਕੇ ਚੁੰਮਣਾ ਸ਼ੁਰੂ ਕਰਤਾ। ਕਹਿੰਦਾ ਕਿ MSc ਤੱਕ ਪੜ੍ਹਿਆ, ਇਹ ਕਿਸੇ ਨੇ ਸੀ ਦੱਸਿਆ। ਮੇਰਾ ਮਤਲਬ ਉਦੋਂ ਦਾ ਮਿਆਰ ਇੱਦਾਂ ਸੀ। ਮਿਆਰ ਇੱਦਾਂ ਸੀ। ਨਸਾਬ ਦੇ ਵਿੱਚ ਨਫ਼ਰਤ ਅੰਗੇਜ਼ ਚੀਜ਼ਾਂ ਤੇ ਨਹੀਂ ਹੁੰਦੀਆਂ? ਨਹੀਂ ਕੋਈ ਨਹੀਂ, ਬਿਲਕੁਲ। ਨਸਾਬ ਉਰਦੂ 'ਚ ਹੁੰਦਾ ਸੀ? ਉਰਦੂ 'ਚ। ਹੁਣ ਗੁਰੂ ਨਾਨਕ ਸਾਹਿਬ ਦਾ ਸੀ, ਨਬੀ ਪਾਕ ਸਾਹਿਬ ਦਾ ਵੀ ਉਹਨੂੰ ਵੀ ਪੜ੍ਹਦੇ ਸੀ। ਮਤਲਬ ਉਦੋਂ ਪੜ੍ਹਿਆ ਹੋਇਆ ਸੀ? ਹਾਂ, ਉਦੋਂ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ ਸੀ, ਰਾਮਚੰਦਰ ਜੀ ਦਾ ਆਉਂਦਾ ਸੀ, ਕੋਰੋ ਪਾਂਡੋ ਆਉਂਦੇ ਸੀ। ਅੱਛਾ। ਹਾਂ। ਸਾਰੀਆਂ ਚੀਜ਼ਾਂ ਨਸਾਬ ਦਾ ਹਿੱਸਾ ਸੀ। ਹਾਂ, ਬਿਲਕੁਲ। ਭਾਰਤ ਦੀ ਜੰਗਾਂ ਜਾਂ ਦੂਸਰਾ ਜਿਹੜਾ ਰਾਮਚੰਦਰ ਜੀ ਦਾ, ਅਸੀਂ ਤਾਂ ਸਾਡੇ ਜਿਹੜੇ ਉਸਤਾਦ ਸੀ ਨਾ, ਉਹ ਦੂਸਰਾ ਸੀ ਕਿ ਉਹ ਕੋਈ ਐਸੀ ਦੀਆਂ ਆ ਜਾਂਦੀਆਂ ਸੀ ਨਾ, ਅਤੇ ਉਹ ਜਦੋਂ ਵਾਕਿਆ ਇੱਦਾਂ ਹੁੰਦਾ ਸੀ ਕਿ ਜੇ ਇੱਦਾਂ ਹੋਇਆ ਇੱਦਾਂ ਹੋਇਆ, ਉਹ ਰੋਣ ਲੱਗ ਪੈਂਦੇ ਸੀ। ਅੱਛਾ। ਹਾਂ। ਨਹੀਂ ਉਹਨੂੰ ਕੋਈ ਨਫ਼ਰਤ ਸੀ। ਹੁਣ ਗੁਰੂ ਨਾਨਕ ਸਾਹਿਬ ਦਾ ਅਸੀਂ ਬਾਕਾਇਦਾ ਬੜੀ ਦਾ ਸੀ, ਪੜ੍ਹੀ ਦੇ ਸੀ। ਉਹ ਨਸਾਬ 'ਚ ਚੀਜ਼ਾਂ ਰਾਮਚੰਦਰ ਜੀ ਨਸਾਬ ਜ਼ਿਆਦਾ ਉਰਦੂ ਦੇ ਵਿੱਚ? ਉਰਦੂ 'ਚ ਲਿਖਣਾ ਪੜ੍ਹਨਾ ਉਰਦੂ ਸੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਤੁਹਾਡੀ ਵੀਡੀਓ, ਤੁਹਾਡੀ ਗੱਲਬਾਤ ਤੁਹਾਡੀ ਉਸ ਧਰਤੀ ਤੱਕ ਪਹੁੰਚਾ ਦਈਏ ਜਿੱਥੋਂ ਤੁਸੀਂ ਜੰਮ ਭਾਲੋ। ਠੀਕ ਹੈ ਜੀ। ਤੇ ਹੋਪਫੁਲੀ ਉੱਥੋਂ ਵੀ ਬਜ਼ੁਰਗਾਂ ਵਾਸਤੇ ਇਹਨਾਂ ਵਾਸਤੇ ਸੁਨੇਹਾ ਆਏਗਾ। ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ, ਬਲਕਿ ਜਿਹੜੀ ਸਾਡੀ ਆਪਣੀ ਪੁਰਾਣੀ ਇੱਕ ਸਾਂਝ ਹੈ, ਇੱਕ ਰਹਿਤਲ ਹੈ, ਇੱਕ ਸੱਭਿਆਚਾਰ ਸਾਡਾ ਹੈ, ਉਹਦੇ ਉੱਪਰ ਗੱਲਬਾਤ ਕਰਨਾ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਉਸ ਵੇਲੇ ਜਿਹੜਾ ਹੈ ਉਹ ਤਾਲੀਮ ਹਾਸਿਲ ਕੀਤੀ, ਤਾਂ ਹੀ ਆਪਾਂ ਪਿੰਡਾਂ 'ਚ ਆਉਂਦੇ ਹਾਂ ਕਿ ਇਸ ਤਰ੍ਹਾਂ ਦੇ ਲੋਕ ਸਾਨੂੰ ਮਿਲਣ, ਕੋਈ ਪੁਰਾਣੀਆਂ ਗੱਲਾਂ ਬਾਤਾਂ ਦੱਸਣ। ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਇਹ ਜ਼ਰੂਰ ਪਤਾ ਲੱਗ ਗਿਆ ਕਿ ਪਹਿਲੇ ਕਿਸ ਤਰ੍ਹਾਂ ਦੀ ਪੜ੍ਹਾਈ ਲਿਖਾਈ ਹੁੰਦੀ ਸੀ। ਨਹੀਂ ਜੀ, ਉਦੋਂ ਤਾਂ ਨਾ ਮੈਨੂੰ ਦੱਸਿਆ ਵੀ ਗੁਰੂ ਨਾਨਕ ਸਾਹਿਬ ਦੇ ਵੀ ਅਤੇ ਰਾਮਚੰਦਰ ਦਾ ਵੀ, ਸਾਰਿਆਂ ਦੇ ਨਾ ਨਬੀ ਪਾਕ ਸਾਹਿਬ ਦਾ ਵੀ, ਸਾਹਬਾ ਕਰਮ ਸਾਡਿਆਂ ਦਾ ਵੀ ਵਿੱਚ ਹੁੰਦੇ ਸੀ। ਇਹਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ, ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ।